ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV84 ਦੇ ਸਾਰੇ ਦਰਸ਼ਕ ਤੇ ਸਰੋਤੇ ਜਿਹੜੇ ਇਸ ਵਕਤ ਸਾਡੇ ਨਾਲ ਨਾਰਥ ਅਮਰੀਕਾ ਦੇ ਵਿੱਚੋਂ ਜੁੜੇ ਹੋਏ ਆ ਜਾਂ ਫਿਰ ਸੋਸ਼ਲ ਮੀਡੀਆ ਦੇ ਰਾਹੀਂ ਦੁਨੀਆ ਭਰ ਦੇ ਵਿੱਚ ਸਾਨੂੰ ਦੇਖ ਰਹੇ ਆ, ਮੈਂ ਅਮਰਵੀਰ ਸਿੰਘ ਅੱਜ ਸੱਚੋ ਸੱਚ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਤਹਿ ਦਿਲੋਂ ਸਵਾਗਤ ਕਰਦਾ। ਵਿਊਜ਼ ਅੱਜ 20 ਅਪ੍ਰੈਲ 2020 7 ਵਿਸਾਖ ਨਾਨਕਸ਼ਾਹੀ ਸੰਮਤ 552 ਦੇ ਦਿਨ ਅਸੀਂ ਗੱਲ ਕਰ ਰਹੇ ਹਾਂ ਤੇ ਜਿਹੜੀਆਂ ਇਸ ਵੀਕਐਂਡ ਦੀਆਂ ਘਟਨਾਵਾਂ ਨੇ ਉਹਨਾਂ ਤੇ ਅਸੀਂ ਵਿਚਾਰਾਂ ਦੀ ਸਾਂਝ ਪਾਵਾਂਗੇ ਖਾਲਿਸਤਾਨ ਅਫੇਅਰਸ ਸੈਂਟਰ ਡਾਕਟਰ ਅਮਰਜੀਤ ਸਿੰਘ ਹੋਰਾਂ ਦੇ ਨਾਲ, ਜਿਹੜੇ ਕਿ ਸਾਡੇ ਨਾਲ ਇਸ ਵਕਤ ਬਣੇ ਹੋਏ ਆ। ਸਾਡੇ ਜਿਹੜੇ ਪਾਕਿਸਤਾਨੀ ਵੀਰ ਭੈਣ ਹੈਗੇ ਆ ਉਹਨਾਂ ਸਾਰਿਆਂ ਨੂੰ ਅਸਲਾਮ ਵਾਲੇਕੁਮ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵੀਰ ਅਮਰਵੀਰ ਸਿੰਘ ਜੀ, ਤੁਹਾਨੂੰ ਵੀ ਤੇ TV84 ਦੇ ਦੁਨੀਆ ਭਰ ਚ ਬੈਠੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਬਿਲਕੁਲ ਡਾਕਟਰ ਸਾਹਿਬ, ਸ਼ੁਰੂਆਤ ਕਰੀਏ। ਜਿਹੜਾ ਸਾਡਾ ਪਹਿਲਾ ਸੈਗਮੈਂਟ ਹੁੰਦਾ ਹੈ, ਜਿਹੜੀਆਂ ਡਿਵੈਲਪਮੈਂਟਸ COVID-19 ਕਰੋਨਾ ਵਾਇਰਸ ਨੂੰ ਲੈ ਕੇ ਉਸ ਨੂੰ ਮੁੱਖ ਰੱਖਦਿਆਂ ਹੋਇਆ ਜੇ ਅਮਰੀਕਾ ਤੇ ਇੰਟਰਨੈਸ਼ਨਲੀ ਨਜ਼ਰ ਮਾਰੀਏ, ਜਿਹਦੇ ਤੇ ਤੁਸੀਂ ਵੀ ਹਰ ਵਾਰ ਜਿਹੜੇ ਡੀਟੇਲਡ ਜਿਹੜੀ ਰੂਪਰੇਖਾ ਹੁੰਦੀ ਹੈ ਕੀ ਵਾਪਰ ਰਿਹਾ ਉਸ ਬਾਬਤ ਜਿਹੜੀਆਂ ਡੀਟੇਲਸ ਨੇ ਉਹ ਸਾਂਝੀਆਂ ਕਰਦੇ ਹੋ। ਜੇ ਇੱਕ ਪੰਛੀ ਝਾਤ ਮਾਰਨੀ ਹੋਵੇ ਤਾਂ ਅਮਰੀਕਾ ਦੇ ਵਿੱਚ ਜਿਵੇਂ ਕਿ ਜਿਹੜਾ ਰਿਲੀਫ ਪੈਕੇਜ ਇੱਕ ਦਿੱਤਾ ਗਿਆ ਸੀ, ਹੁਣ ਦੁਬਾਰਾ ਫਿਰ ਵਿਚਾਰ ਹੋ ਰਹੀ ਹੈ ਵੀ 450 ਬਿਲੀਅਨ ਦਾ ਰਿਲੀਫ ਪੈਕੇਜ ਸਮਾਲ ਬਿਜ਼ਨੈਸਿਸ ਲਈ ਦਿੱਤਾ ਜਾਵੇ ਤੇ ਨਾਲ ਹੀ ਨਾਲ ਜਿਹੜੇ ਟੈਸਟ ਕੀਤੇ ਜਾ ਰਹੇ ਆ ਕਰੋਨਾ ਵਾਇਰਸ ਨੂੰ ਮੁੱਖ ਰੱਖਦਿਆਂ ਲੋਕਾਂ ਦੇ ਉਹਦੇ ਸੰਬੰਧੀ ਦੇ ਵਿੱਚ, ਤੇ ਨਾਲ ਹੀ ਨਾਲ ਜਿਹੜਾ ਦੂਜੇ ਪਾਸੇ ਪ੍ਰੈਜ਼ੀਡੈਂਟ ਟਰੰਪ ਵੱਲੋਂ 3 ਸਟੇਟਾਂ ਨੂੰ ਲਿਬਰੇਟ ਕਰਨ ਦੀ ਗੱਲ ਕੀਤੀ ਗਈ ਸੀ। ਉਹਦੇ ਤੋਂ ਬਾਅਦ ਇੱਕ ਜਿਹੜੇ ਪ੍ਰੋਟੈਸਟ ਹੈਗੇ ਆ ਉਹਦੇ ਵਿੱਚ ਥਰੂਆਊਟ ਦੇਖਣ ਨੂੰ ਮਿਲ ਰਹੇ ਆ ਕਈ ਸ਼ਹਿਰਾਂ ਦੇ ਵਿੱਚ, ਜਿੱਥੇ ਸੈਂਕੜਿਆਂ ਦੀ ਤਾਦਾਦ ਦੇ ਵਿੱਚ ਬੰਦੇ ਇਕੱਠੇ ਹੋ ਕੇ ਇਸ ਲਾਕਡਾਊਨ ਦਾ ਵਿਰੋਧ ਕਰ ਰਹੇ ਆ। ਇਹ ਵੀ ਇੱਕ ਫੈਨੋਮੀਨਾ ਹੈ ਜਿਹੜਾ ਨਿਊਜ਼ ਦੇ ਵਿੱਚ ਜਿਹੜਾ ਡਿਵੈਲਪਮੈਂਟਸ ਨੇ ਇਸ ਬਾਬਤ ਦੋਵੇਂ ਪੱਖ ਦੇ ਜਿਹੜੇ ਵਿਚਾਰ ਹੈਗੇ ਆ ਉਹ ਸਾਹਮਣੇ ਆ ਰਹੇ ਆ। ਸੋ ਇਸ ਸਾਰੇ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਓਵਰਆਲ ਇੰਟਰਨੈਸ਼ਨਲੀ ਜਿਹੜੀਆਂ ਡਿਵੈਲਪਮੈਂਟਸ ਖਬਰਾਂ ਆ ਰਹੀਆਂ ਨੇ, ਮੈਂ ਚਾਹੂੰਗਾ ਤੁਸੀਂ ਡਿਟੇਲਸ ਵੀ ਸਾਂਝੀਆਂ ਕਰੋ ਇਸ ਬਾਬਤ, ਤੇ ਨਾਲ ਹੀ ਨਾਲ ਜਿਹੜੇ ਹੋਰ ਤੁਹਾਡੇ ਸਟੈਂਡ ਦੇ ਵਿੱਚ ਡਿਵੈਲਪਮੈਂਟਸ ਹੋਣ ਤੁਹਾਡੀ ਗੁਜ਼ਰੀ ਡਾਕਟਰ ਸਾਹਿਬ। ਦੇਖੋ, ਇਹ ਜਿਹੜੀ ਕੋਰੋਨਾ ਦੇ ਖਿਲਾਫ ਲੜਾਈ ਹੈ ਇਹ ਤੇਜ਼ ਹੋ ਰਹੀ ਹੈ ਔਰ ਜ਼ਾਹਰ ਹੈ ਕਿ ਜਦੋਂ ਲੜਾਈ ਤੇਜ਼ ਹੁੰਦੀ ਹੈ ਤੇ ਫਿਰ ਜਿਹੜੀਆਂ ਕੈਜੂਅਲਟੀਜ਼ ਨੇ ਉਸ ਦਾ ਸ਼ਿਕਾਰ, ਉਹ ਭਾਵੇਂ ਮੌਤਾਂ ਨੇ ਜਾਂ ਉਸ ਨਾਲ ਜੂਝਣ ਵਾਲਿਆਂ ਦਾ ਦੇ ਉੱਤੇ ਪਏ ਪ੍ਰਭਾਵ ਨੇ, ਉਹਨਾਂ ਦੀ ਗਿਣਤੀ ਵੀ ਵੱਧਦੀ ਹੈ। ਸੋ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਕਰੋਨਾ ਵਾਰ ਦੀ ਆੜ ਦੇ ਵਿੱਚ ਨਾਲ ਦੀ ਨਾਲ ਗੰਦੀ ਸਿਆਸਤ ਵੀ ਹੋ ਰਹੀ ਹੈ ਹਰ ਇੱਕ ਦੇ ਵੱਲੋਂ ਹੀ, ਹਰ ਲੈਵਲ ਦੇ ਉੱਤੇ। ਔਰ ਅਸੀਂ ਦੇਖ ਰਹੇ ਹਾਂ ਕਿ ਪ੍ਰੈਜ਼ੀਡੈਂਟ ਟਰੰਪ, ਜਿਨ੍ਹਾਂ ਨੇ ਚਾਈਨਾ ਦੇ ਹਵਾਲੇ ਨਾਲ ਥੋੜੇ ਜਿਹੇ ਤੇਵਰ ਤਿੱਖੇ ਕੀਤੇ ਜਦੋਂ ਉਹਨਾਂ ਨੇ ਕਿਹਾ ਕਿ ਅਸੀਂ ਇਸ ਗੱਲ ਨੂੰ ਇਨਵੈਸਟੀਗੇਟ ਕਰ ਰਹੇ ਹਾਂ ਕਿ ਕੀ ਇਹ ਜਿਹੜੀ ਮਿਸਟੇਕ ਕਰੋਨਾ ਜਿਹੜੀ ਵਾਇਰਸ ਉੱਥੋਂ ਵੁਹਾਨ ਚੋਂ ਲੀਕ ਹੋਈ ਉਹ ਡੈਲੀਬਰੇਟ ਸੀ ਜਾਂ ਬਾਈ ਮਿਸਟੇਕ ਸੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਵੀ ਇਸ ਮੁੱਦੇ ਦੇ ਉੱਤੇ ਆਸਟ੍ਰੇਲੀਆ ਨੇ ਜਿਹੜੀ ਹੈ ਥੋੜੀ ਸਖਤ ਲਾਈਨ ਲਈ, ਔਰ ਹੁਣ ਇਹ ਵੀ ਸਾਹਮਣੇ ਆਇਆ ਕਿ ਜਰਮਨ ਦੇ ਇੱਕ ਬੜੇ ਪਪੂਲਰ ਨਿਊਜ਼ਪੇਪਰ ਦੇ ਐਡੀਟਰ ਨੇ ਪੇਪਰਸ ਵੀ ਛਾਪਿਆ ਔਰ ਚਾਈਨਾ ਨੂੰ ਵੀ ਜਿਹੜਾ ਇੱਕ ਪੂਰਾ ਬਿੱਲ ਬਣਾ ਕੇ ਭੇਜਿਆ ਕਿ ਤੁਹਾਡੀ ਵਜ੍ਹਾ ਕਰਕੇ ਇੰਨਾ ਨੁਕਸਾਨ ਹੋਇਆ, ਸੋ ਇੰਨੇ ਬਿਲੀਅਨ ਡਾਲਰ ਦਾ ਬਿੱਲ ਅਦਾ ਕਰੋ। ਇਸੇ ਤਰ੍ਹਾਂ ਫਰਾਂਸ ਦੇ ਵਿੱਚ ਵੀ ਇਸ ਗੱਲ ਨੂੰ ਲੈ ਕੇ ਗੁੱਸਾ ਹੈ, ਕਿਉਂਕਿ ਇਸ ਵੇਲੇ ਫਰਾਂਸ ਦੇ ਵਿੱਚ ਜਦੋਂ ਅਸੀਂ ਅੱਜ ਇਹ ਗੱਲ ਕਰ ਰਹੇ ਹਾਂ ਤੇ ਉੱਥੇ ਇਸ ਵੇਲੇ ਯੂਰਪ ਦੇ ਐਪੀ ਸੈਂਟਰ 'ਚ ਫਰਾਂਸ, ਜਿੱਥੇ 20,000 ਤੋਂ ਜ਼ਿਆਦਾ ਮੌਤਾਂ ਦੀ ਗਿਣਤੀ ਪਹੁੰਚ ਗਈ ਹੈ। ਸੋ ਉਹਨਾਂ ਨੇ ਵੀ ਉਹਨਾਂ ਦੀ ਐਮਬੈਸੀ ਨਾਲ ਰਿਲੇਟਡ ਕਿਸੇ ਪਬਲੀਕੇਸ਼ਨ 'ਚ ਜਿਹੜਾ ਹੈ ਉਹ ਇਸ ਗੱਲ ਦੇ ਲਈ ਫਰਾਂਸ ਵਾਲਿਆਂ ਨੂੰ ਹੀ ਦੋਸ਼ੀ ਦੱਸਿਆ ਗਿਆ, ਉਹਨਾਂ ਦੀਆਂ ਕੁਛ ਹੈਬਿਟਸ ਨੂੰ। ਸੋ ਇਸ ਦੇ ਉੱਤੇ ਵੀ ਫਰਾਂਸ ਨੇ ਪ੍ਰੋਟੈਸਟ ਕੀਤਾ, ਉਹਨਾਂ ਦੇ ਜਿਹੜਾ ਐਮਬੈਸੀ ਦੇ ਜੋ ਫੋਰਨ ਆਫਿਸ ਵਾਲਿਆਂ ਨੂੰ ਤਲਬ ਕਰਕੇ। ਸੋ ਕੁੱਲ ਮਿਲਾ ਕੇ ਇਹ ਬਰਾਬਰ ਜਿਹੜਾ ਹੈ ਇਹ ਰੁਝਾਨ ਚੱਲ ਰਿਹਾ। ਇਸੇ ਤਰ੍ਹਾਂ ਅਸੀਂ ਇੰਡੀਆ ਪਾਕਿਸਤਾਨ ਦੇ ਹਵਾਲੇ ਨਾਲ ਵੀ ਦੇਖਦੇ ਹਾਂ ਕਿ ਕਿਵੇਂ ਇੰਡੀਆ ਦੇ ਵਿੱਚ ਇਸ ਕਰੋਨਾ ਦੀ ਆੜ ਦੇ ਵਿੱਚ ਮੁਸਲਮਾਨਾਂ ਦੇ ਨਾਲ ਜੋ ਸਲੂਕ ਹੋ ਰਿਹਾ ਹੈ, ਮੁਸਲਮਾਨ ਦੇ ਲਈ ਲਫ਼ਜ਼ ਹੀ ਜਿਹੜਾ ਹੈ ਚੱਲਦਾ ਫਿਰਦਾ ਕਰੋਨਾ ਬਣਾ ਦਿੱਤਾ ਗਿਆ। ਔਰ ਇਸ ਨੂੰ ਲੈ ਕੇ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਉਹਨਾਂ ਨੇ ਪ੍ਰੋਟੈਸਟ ਵੀ ਕੀਤਾ ਆਪਣੇ
ਟਵੀਟ ਰਾਹੀਂ, ਔਰ ਅਸੀਂ ਮਿਡਲ ਈਸਟ ਦੇ ਦੇਸ਼ਾਂ ਦੇ ਵਿੱਚ ਵੀ ਦੇਖ ਰਹੇ ਹਾਂ ਕਿ ਇਸ ਦੇ ਉੱਤੇ ਹੁਣ ਪ੍ਰੋਟੈਸਟ ਲਾਈਨ ਸ਼ੁਰੂ ਹੋਈ ਹੈ। ਔਰ ਖਾਸ ਤੌਰ ਤੇ OIC ਜਿਹੜੀ ਕਿ ਮੁਸਲਮਾਨ ਦੇਸ਼ਾਂ ਦੀ ਤੇਲ ਨਾਲ ਸੰਬੰਧਿਤ ਜਿਹੜੇ ਦੇਸ਼ ਨੇ ਉਹਨਾਂ ਦੀ ਸੰਸਥਾ ਹੈ, ਉਹਨਾਂ ਨੇ ਇਸ ਦੇ ਲਈ ਭਾਰਤ ਨੂੰ ਜਿਹੜਾ ਹੈ ਉਹ ਕੰਡੈਮ ਵੀ ਕੀਤਾ ਹੈ ਔਰ ਇਸ ਦੇ ਉੱਤੇ ਉਹਨਾਂ ਨੇ ਫਿਕਰ ਦਾ ਇਜ਼ਹਾਰ ਵੀ ਕੀਤਾ ਹੈ। ਪਰ ਇਸ ਵੇਲੇ ਇਸ ਐਪੀਡੈਮਿਕ ਜਾਂ ਪੈਂਡੇਮਿਕ ਦਾ ਜ਼ੋਰ ਭਾਵੇਂ ਖਿੱਤੇ ਬਦਲ ਰਹੇ ਨੇ, ਥੋੜਾ ਜਿਹਾ ਜੇ ਸਪੇਨ ਦੇ ਹਵਾਲੇ ਦੇ ਨਾਲ ਜਿਹੜਾ ਦੇਖਿਆ ਜਾਏ ਤਾਂ ਉੱਥੇ ਪਿਛਲੇ 24 ਘੰਟੇ 400 ਤੋਂ ਘੱਟ ਮੌਤਾਂ ਹੋਈਆਂ ਨੇ। ਸੋ ਉਹਨੂੰ ਇਹ ਸਮਝਿਆ ਜਾ ਰਿਹਾ ਹੈ ਕਿ ਵੀ ਇਹ ਕੂਲ ਡਾਊਨ ਲਾਈਨ ਵੱਲ ਸ਼ੁਰੂ ਹੋਇਆ ਹੈ। ਲੇਕਿਨ ਦੁਨੀਆ ਦੇ ਵਿੱਚ ਕੁੱਲ ਮੌਤਾਂ ਦੀ ਗਿਣਤੀ ਜਿਹੜੀ ਹੈ ਇਸ ਵੇਲੇ 1,66,000 ਤੋਂ ਜ਼ਿਆਦਾ ਹੈ ਔਰ 24 ਲੱਖ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਕੋਰੋਨਾ ਪੋਜ਼ਿਟਿਵ ਪਾਏ ਗਏ ਨੇ। ਔਰ ਇਸੇ ਤਰ੍ਹਾਂ ਯੂਰਪ ਔਰ ਮਿਡਲ ਈਸਟ ਦੇ ਵਿਚਕਾਰ ਜਿਹੜਾ ਦੇਸ਼ ਹੈ ਜਿਹਨੂੰ ਯੂਰਪ ਦੇ ਵਿੱਚ ਵੀ ਗਿਣਿਆ ਜਾਂਦਾ ਹੈ ਔਰ ਮੱਧ ਏਸ਼ੀਆ ਚ ਵੀ ਟਰਕੀ, ਇਸ ਵੇਲੇ ਇਹ ਇੱਕ ਨਵਾਂ ਹੌਟਸਪੌਟ ਬਣਿਆ ਔਰ ਇਸ ਵੇਲੇ ਤੁਰਕੀ ਦੇ ਵਿੱਚ ਈਰਾਨ ਨਾਲੋਂ ਜ਼ਿਆਦਾ ਕੋਰੋਨਾ ਪੋਜ਼ਿਟਿਵ ਕੇਸਿਸ ਨੇ ਔਰ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਹੈ ਉਹ 2000 ਪਾਰ ਕਰ ਗਈ ਹੈ। ਜਿਵੇਂ ਤੁਸੀਂ ਅਮਰੀਕਾ ਦੇ ਹਵਾਲੇ ਨਾਲ ਗੱਲ ਕੀਤੀ, ਬੇਸ਼ੱਕ ਸਪੈਸ਼ਲ ਪੈਕੇਜ ਦੀ ਗੱਲ ਵੀ ਹੋ ਰਹੀ ਹੈ। ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਸੁਰ ਵੀ ਥੋੜੀ ਜਿਹੀ ਨੀਵੀਂ ਹੋਈ ਹੈ ਔਰ ਗੱਲਬਾਤ ਰਾਹੀਂ ਜਿਹੜਾ ਕੁਝ ਉਹਨਾਂ ਨੇ ਜਿਵੇਂ ਕਾਂਗਰਸ ਦੇ ਨਾਲ ਨਵੇਂ ਪੈਕੇਜ ਦੀ ਗੱਲਬਾਤ ਨੂੰ ਅੱਗੇ ਤੋਰਿਆ। ਲੇਕਿਨ ਅੱਜ ਜਦੋਂ ਨਿਊਯਾਰਕ ਦੇ ਗਵਰਨਰ ਕਿਊਮੋ ਨੇ ਮੀਡੀਆ ਦੇ ਨਾਲ ਇੰਟਰੈਕਟ ਕੀਤਾ ਤੇ ਉਹਨਾਂ ਨੇ ਕਿਹਾ ਜੀ ਸਿਰਫ ਵੱਡੀਆਂ ਬਿਜ਼ਨੈਸਿਸ ਜਾਂ ਵਿਚਕਾਰਲੀਆਂ ਤੱਕ ਹੀ ਮਹਿਦੂਦ ਨਹੀਂ, ਜਿਹੜੇ ਕਾਮਨ ਲੋਕ ਨੇ ਜਿਹੜੇ ਸਫਰ ਕਰ ਰਹੇ ਨੇ। ਔਰ ਅੱਜ ਜਿਹੜੀਆਂ ਉਹਨਾਂ ਨੇ ਫਿਗਰਸ ਦਿੱਤੀਆਂ ਇਹ ਉਹਦੇ ਚ ਉਹਨਾਂ ਨੇ ਸਾਬਤ ਕੀਤਾ ਕਿ 40% ਕਲਰਡ ਲੋਕ, ਇੱਥੇ ਇੱਕ ਟਰਮ ਜਿਹੜੀ ਹੈ ਜਿਹਦੇ ਚ ਬਲੈਕ ਜਾਂ ਬਰਾਊਨ ਜਾਂ ਯੈਲੋ, ਇਹ ਤਿੰਨੋਂ ਹੀ ਰੇਸਿਸ ਜਿਹੜੀਆਂ ਅੱਡ-ਅੱਡ ਨੇ, ਉਹਨਾਂ ਚ ਲਤੀਨੋ, ਸਪੈਨਿਸ਼ ਸਾਡੇ ਵੀ ਆ ਜਾਂਦੇ ਨੇ, ਅਫਰੀਕਨ ਅਮਰੀਕਨ ਵੀ ਨੇ, ਯੈਲੋ ਦੇ ਵਿੱਚ ਚਾਈਨੀਜ਼ ਵੀ ਆ ਜਾਂਦੇ, ਉਹਨਾਂ ਸਾਰਿਆਂ ਨੂੰ ਕਲਰਡ ਪੀਪਲ ਵੀ ਕਹਿੰਦੇ ਨੇ ਕਿ ਜਿਹੜੇ ਰੰਗਦਾਰ ਨੇ। ਇਸੇ ਤਰ੍ਹਾਂ ਜਿਹੜਾ ਬਿਨਾਂ ਕਲਰ ਨੇ ਉਹ ਚਿੱਟਾ ਹੁੰਦਾ ਹੈ, ਇਸੇ ਲਈ ਉਹਨਾਂ ਨੂੰ ਜਿਹੜਾ ਬਿਨਾਂ ਰੰਗ ਤੋਂ, ਸਾਡੀ ਵੀ ਉਸ ਖਿੱਤੇ ਦੇ ਵਿੱਚ ਟਰਮ ਇਹਨਾਂ ਦੇ ਲਈ ਫਰੰਗ ਸੀ, ਫਰੰਗੀ ਤੋਂ ਕਿ ਫਰੰਗੀ ਨੇ ਜਿਨ੍ਹਾਂ ਦਾ ਰੰਗ ਨਹੀਂ ਹੈ, ਮਤਲਬ ਵਾਈਟ ਨੇ। ਸੋ ਉਹਨਾਂ ਨੇ ਅੱਜ ਕਿਊਮੋ ਨੇ ਕਿਹਾ ਵੀ 40% ਲੋਕ ਜਿਹੜੇ ਉਹ ਮੈਡੀਕਲ ਅਮਲਾ ਫਿਰ ਸਫਾਈ ਕਰਮਚਾਰੀਆਂ ਚ ਹੋਣ, ਦੂਸਰੇ ਜਿਹੜੇ ਸਰਵਿਸਿਜ਼ ਨੇ ਐਸੈਂਸ਼ੀਅਲ ਸਰਵਿਸਿਜ਼ ਹੋਣ ਔਰ ਦੂਸਰਿਆਂ 40% ਕਲਰ ਲੋਕ ਨੇ ਔਰ ਉਹ ਸਫਰ ਕਰ ਰਹੇ ਨੇ। ਉਹਨਾਂ ਨੇ ਲੰਬੀ ਲਿਸਟ ਦਿੱਤੀ ਕਿ ਇਹਨਾਂ ਨੂੰ ਸਪੈਸ਼ਲ ਇਨੀਸ਼ੀਏਟਿਵ ਔਰ ਜਿਹੜਾ ਐਕਸਟਰਾ ਮਨੀ ਉਹ ਦੀ ਲੋੜ ਹੈ, ਜਿਹੜੀ ਕਿ ਉਹਨਾਂ ਨੂੰ ਸੈਂਕਸ਼ਨ ਕਰਨ ਦੀ ਲੋੜ ਹੈ। ਇਸੇ ਤਰੀਕੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਵੀ ਬੇਸ਼ੱਕ ਟੈਸਟ ਵੱਡੀ ਗਿਣਤੀ 'ਚ ਹੋ ਰਹੇ ਨੇ, 200 ਦੇ ਕਰੀਬ ਲੈਬੋਰਟਰੀਜ਼ ਜਿਹੜੀਆਂ ਨਿਊਯਾਰਕ 'ਚ ਨੇ ਉਹਨਾਂ ਦੇ ਕੰਟਰੋਲ 'ਚ ਨੇ, ਪਰ ਜਿਹੜਾ ਮਟੀਰੀਅਲ ਉਹਨਾਂ ਨੂੰ ਫਰਦਰ ਟੈਸਟ ਲਈ ਚਾਹੀਦਾ ਹੈ ਉਹ ਕਿਉਂਕਿ ਫੈਡਰਲ ਕੰਪਨੀਆਂ ਮੈਨੂਫੈਕਚਰ ਕਰਦੀਆਂ ਨੇ ਔਰ ਉਹਨਾਂ ਦੀ ਜਿਹੜੀ ਹੈ ਪ੍ਰੋਪਰ ਡਿਲੀਵਰੀ ਨਹੀਂ ਹੈ, ਇਸ ਲਈ ਜਿਹੜੀਆਂ ਨੇ ਲੈਬੋਰਟਰੀਜ਼ ਉਹ ਆਪਣਾ ਪੂਰੀ ਤਰ੍ਹਾਂ ਜਿਹੜੀ ਉਹਨਾਂ ਦੀ ਕੈਪੈਸਿਟੀ ਹੈ ਉਹ ਕੰਮ ਨਹੀਂ ਕਰ ਪਾ ਰਹੀਆਂ। ਸੋ ਇਹ ਜਿਹੜੇ ਕੰਸਰਨ ਨੇ ਇਹ ਤਾਂ ਚੱਲ ਰਹੇ ਨੇ। ਔਰ ਜਿਵੇਂ ਤੁਸੀਂ ਕਿਹਾ ਕਿ ਵੀ ਅੱਡ-ਅੱਡ ਸਟੇਟਸ ਦੇ ਵਿੱਚ ਜਿਹੜੇ ਨੇ ਪ੍ਰੋਟੈਸਟ ਹੋਏ ਨੇ ਲਿਬਰਟੀ ਦੇ, ਦੇਖੋ ਇੱਥੇ ਮੈਂ ਇੱਕ ਗੱਲ ਇਹ ਵੀ ਕਹਿਣਾ ਚਾਹੁੰਦਾ ਹਾਂ, ਸਾਡੇ ਬੜੇ ਹੀ ਸੁਹਿਰਦ ਸਾਡੇ ਸਾਥੀ ਵੀ, ਸਹਿਯੋਗੀ ਵੀ, ਐਡਮਾਇਰਰ ਵੀ, ਡਾਕਟਰ ਹਰਦਮ ਸਿੰਘ ਆਜ਼ਾਦ ਜਿਹੜੇ ਹਿਊਸਟਨ 'ਚ ਨੇ, ਜਿਹੜੇ ਨੇ ਉਹ ਪੱਕੇ ਰਿਪਬਲਿਕਨ ਉਹਨਾਂ ਦਾ ਹੈ ਪਾਰਟੀ ਦੇ ਤੌਰ ਤੇ ਵੀ ਔਰ ਅਦਰਵਾਈਜ਼ ਵੀ ਉਹਨਾਂ ਬਾਈ ਕਨਵਿਕਸ਼ਨ ਵੀ, ਔਰ ਬੜੇ ਅੱਛੇ ਪ੍ਰੈਜ਼ੈਂਟਰ ਵੀ ਨੇ ਹਰ ਪੱਖ ਤੋਂ। ਸਾਡੀ ਵੀ ਹਮੇਸ਼ਾ ਉਹ ਜਦੋਂ ਵੀ TV 84 ਦੇ ਹਵਾਲੇ ਨਾਲ ਵੀ ਸਾਡੇ ਉਹ ਵੱਡੇ ਮਦਦਗਾਰ ਨੇ। ਉਹਨਾਂ ਨੇ ਕੱਲ ਕਾਫੀ ਇੱਕ ਰੋਸ ਵਾਲਾ ਮੈਸੇਜ ਸਾਨੂੰ ਲਿਖਿਆ ਔਰ ਉਹਦੇ ਚ ਉਹਨਾਂ ਨੇ ਇਹ ਕਿਹਾ ਕਿ ਵੀ ਅਸੀਂ ਜਿਹੜਾ ਅਮਰੀਕਾ ਔਰ ਟਰੰਪ ਔਰ ਇਹ ਸਾਰੇ ਦੇ ਉੱਤੇ ਉਹਨਾਂ ਨੇ ਇਸ ਨੂੰ ਇੰਡੀਵਿਜੂਅਲ ਫਰੀडम ਵਰਸਸ ਫੈਡਰਲ ਕੰਟਰੋਲ ਵਾਲਾ ਪਾਰਟ ਜਿਹੜਾ ਇਹਦੇ ਥੱਲੇ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀਆਂ ਨੇ ਇਹ ਫਰੀडम्स ਦੀ ਗੱਲ ਹੈ। ਸੋ ਅਸੀਂ ਇਹ ਗੱਲ ਵਾਜ਼ਿਆ ਕਰ ਦੇਣਾ ਚਾਹੁੰਦੇ ਹਾਂ। ਉਸ ਤੋਂ ਪਹਿਲਾਂ ਵੀ ਕੁਝ ਵੀਰਾਂ ਨੇ ਸਾਨੂੰ ਆਪਣਾ ਕੰਸਰਨ ਸ਼ੋ ਕੀਤਾ ਕਿ ਦੇਖੋ ਸਾਡਾ, ਅਸੀਂ ਕਿਸੇ ਪਾਰਟੀ ਦਾ ਲੇਬਲ ਨਹੀਂ ਲਾਇਆ ਹੋਇਆ, ਨਾ ਹੀ ਅਸੀਂ ਕਿਸੇ ਵਿਚਾਰਧਾਰਾ ਦੇ ਨਾਲ ਬੱਝੇ ਹੋਏ ਹੈ। ਵੈਨ ਪੋਲੀਟੀਕਲੀ ਇੱਥੋਂ ਦੇ ਸਿਸਟਮ ਦੀ ਅਸੀਂ ਗੱਲ ਕਰੀਏ, ਸਾਡੀ ਵਿਚਾਰਧਾਰਾ ਸਿੱਖੀ ਵੈਲਿਊਜ਼ ਨਾਲ ਜੁੜੀ ਹੋਈ ਹੈ ਔਰ ਜ਼ਾਹਰਾ ਤੌਰ ਦੇ ਉੱਤੇ
ਅਸੀਂ ਜਿਹੜੀ ਹੈ ਸਿੱਖੀ ਵਿਚਾਰਧਾਰਾ ਇਨਸਾਨੀਅਤ ਦੀ ਗੱਲ ਕਰਦੇ ਹੈ, ਹਿਊਮੈਨਿਟੇਰੀਅਨਿਜ਼ਮ ਸਾਡਾ ਧਰਮ ਹੈ, ਔਰ ਉਸ ਇਨਸਾਨੀਅਤ ਦੀ ਬਿਨਾ ਦੇ ਉੱਤੇ ਜਦੋਂ ਵੀ ਅਸੀਂ ਆਪਣੇ ਲੈਂਸ ਦੇ ਨਾਲ ਕਿਸੇ ਗੱਲ ਨੂੰ ਦੇਖਦੇ ਹਾਂ, ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੀ ਹਰ ਗੱਲ ਜਿਹੜੀ ਹੈ ਉਹ ਕੋਈ ਅਲਟੀਮੇਟ ਟਰੂਥ ਹੈ, ਇੱਕ ਸਾਡਾ ਓਪੀਨੀਅਨ ਹੈ। ਸੋ ਮੇਰਾ ਖਿਆਲ ਹੈ ਵੀ ਜਿੱਥੇ ਅਸੀਂ ਲਿਬਰਟੀਜ਼ ਦੀ ਗੱਲ ਕਰਦੇ ਹਾਂ ਕਿ ਭਾਈ ਇਸ ਮੁਲਕ ਦੇ ਵਿੱਚ ਆਜ਼ਾਦੀ ਹੈ, ਲੋਕਾਂ ਨੂੰ ਪ੍ਰੋਟੈਸਟ ਦਾ ਵੀ ਹੱਕ ਹੈ, ਔਰ ਫੈਡਰਲ ਗਵਰਨਮੈਂਟ ਜਾਂ ਸਟੇਟ ਗਵਰਨਮੈਂਟਸ ਇਨਫ੍ਰਿੰਜ ਅਪਨ ਨਾ ਕਰਨ, ਉੱਥੇ ਇਸੇ ਹੀ ਸੁਸਾਇਟੀ ਜਾਂ ਇਸੇ ਹੀ ਕਨਸਟੀਟਿਊਸ਼ਨ ਜਾਂ ਇਹਨਾਂ ਵੈਲਿਊ ਸਿਸਟਮ 'ਚ ਫਰੀडम ਆਫ ਐਕਸਪ੍ਰੈਸ਼ਨ ਜਾਂ ਆਪਣਾ ਓਪੀਨੀਅਨ ਰੱਖਣ ਦਾ ਵੀ ਹੱਕ ਹੈ। ਸੋ ਮੈਂ ਸਮਝਦਾ ਵੀ ਅਸੀਂ ਹਰ ਇੱਕ ਦਾ ਜਿਹੜਾ ਸਾਡੇ ਨਾਲ ਨਹੀਂ ਵੀ ਸਹਿਮਤ, ਉਹਨਾਂ ਦੇ ਵਿਚਾਰ ਦਾ ਸਤਿਕਾਰ ਕਰਦੇ ਹਾਂ, ਪਰ ਇਸ ਨੂੰ ਇਵੇਂ ਨਹੀਂ ਲਿਆ ਜਾਣਾ ਚਾਹੀਦਾ। ਨਾ ਤਾਂ ਅਸੀਂ ਕੱਲ ਨੂੰ ਕੋਈ ਖਾਲਿਸਤਾਨ ਦੇ ਕਨਸਟੀਟਿਊਸ਼ਨ ਦੇ ਰਾਈਟਰ ਹੈ ਕਿ ਭਾਈ ਜੇ ਇਹੋ ਜਿਹਾ ਹੀ ਖਾਲਿਸਤਾਨ ਹੈ ਤੇ ਫਿਰ ਅਸੀਂ ਇਸ ਤੋਂ ਜਿਹੜਾ ਉਹ ਪਿੱਛੇ ਹਟਦੇ ਹਾਂ। ਅਸੀਂ ਸਮਝਦੇ ਹਾਂ ਵੀ ਅਲਟੀਮੇਟਲੀ ਇਹ ਵੀ ਸੁਸਾਇਟੀ ਦੀ ਖੂਬਸੂਰਤੀ ਹੈ, ਅਮਰੀਕਨ ਸੁਸਾਇਟੀ ਦੀ, ਅਮਰੀਕਨ ਵੈਲਿਊ ਸਿਸਟਮ ਦੀ, ਜਿੱਥੇ ਅਸੀਂ ਆਪਣਾ ਓਪੀਨੀਅਨ ਜ਼ਾਹਰ ਕਰ ਸਕਦੇ ਹਾਂ। ਵਿਚਾਰਾਂ ਦੇ ਗੱਲ 'ਚ ਜਿਹੜਾ ਚੰਗਾ ਵਿਚਾਰ ਹੈ ਉਹ ਅੱਗੇ ਤੁਰਦਾ, ਔਰ ਇਸ ਸਾਰੀ ਸਿਚੁਏਸ਼ਨ 'ਚ ਟਰੰਪ ਐਡਮਿਨਿਸਟ੍ਰੇਸ਼ਨ ਦੀ ਹੈਂਡਲਿੰਗ ਕਿਉਂ ਜਿਹੀ ਹੈ, ਇਹਨੂੰ ਲੈ ਕੇ ਵਿਦਨ ਅਮਰੀਕਾ ਵੀ, ਜੇ ਇਹਨੂੰ ਤੁਸੀਂ ਅਮਰੀਕਨ ਲੋਕਾਂ ਦਾ ਓਪੀਨੀਅਨ ਕਹਿੰਦੇ ਹੋ, ਤੇ ਤੁਸੀਂ ਜਿੰਨੇ ਵੀ ਇਸ ਵੇਲੇ ਮੀਡੀਆ ਪੋਲ ਦੇਖੋਗੇ ਉਹਦੇ 'ਚ ਆਲਮੋਸਟ ਕਲੋਜ਼ ਟੂ 80%, ਅੱਜ ਹੀ ਮੈਂ MSNBC ਦਾ ਦੇਖ ਰਿਹਾ ਸੀ, ਲਗਭਗ 80% ਅਮਰੀਕਨਸ ਦਾ ਇਹ ਕਹਿਣਾ ਹੈ ਕਿ ਪ੍ਰੈਜ਼ੀਡੈਂਟ ਟਰੰਪ ਜੇ ਰਿਸਪੌਂਸਿਬਲੀ ਇਸ ਗੱਲ ਨੂੰ ਸੀਰੀਅਸਲੀ ਲੈਂਦੇ ਤੇ ਹਾਲਾਤ ਬਿਹਤਰ ਹੁੰਦੇ। ਉਹ ਇਸ ਦੇ ਲਈ ਉਹਨਾਂ ਨੂੰ ਜ਼ਿੰਮੇਵਾਰ ਦੱਸ ਰਹੇ ਨੇ। ਇਸੇ ਤਰ੍ਹਾਂ ਕੁੱਲ ਮਿਲਾ ਕੇ ਕੁਝ ਮਾਮਲਿਆਂ ਦੇ ਵਿੱਚ ਉਹਨਾਂ ਦੀ ਪਹੁੰਚ ਦੀ ਤਾਰੀਫ ਅਸੀਂ ਵੀ ਕਰਦੇ ਹਾਂ ਜਦੋਂ ਸਾਨੂੰ ਲੱਗਦਾ ਹੈ ਕਿ ਭਾਈ ਉਹਨਾਂ ਦੀ ਕੋਈ ਗੱਲ ਠੀਕ ਹੈ। ਸੋ ਇਹਨੂੰ ਇਸ ਕਿਸਮ ਦਾ ਨਾ ਬਣਾਇਆ ਜਾਏ ਕਿ ਭਾਈ ਅਸੀਂ ਕੋਈ ਇਸ ਵੇਲੇ ਡੈਮੋਕ੍ਰੇਟ ਵਰਸਸ ਰਿਪਬਲਿਕ ਜਾਂ ਜਿਹੜੀ ਸਿਵਲ ਲਿਬਰਟੀਜ਼ ਔਰ ਦੂਸਰੇ ਨੂੰ ਅਸੀਂ ਸਮਝੀਏ ਕਿ ਵੀ ਇਹ ਸਾਰਾ ਲੋਟੂ ਮਹਿਕਮਾ ਹੈ ਜਿਹੜਾ ਸਿਵਲ ਲਿਬਰਟੀਜ਼ ਦੀ ਗੱਲ ਕਰਦਾ, ਔਰ ਸਿਰਫ ਤੇ ਸਿਰਫ ਅਸੀਂ ਜਿਹੜਾ ਇੱਕੋ ਹੀ ਵਿਊ ਪੁਆਇੰਟ ਨੂੰ ਰੱਖੀਏ। ਸੋ ਮੈਂ ਵਿਦ ਡਿਊ ਰਿਸਪੈਕਟ, ਕਿਉਂਕਿ ਉਹਨਾਂ ਦਾ ਮੈਸੇਜ ਮੈਂ ਥੋੜਾ ਜਿਹਾ ਇਸ ਤੋਂ ਇਹ ਤਾਂ ਨਹੀਂ ਹੈ, ਮੈਨੂੰ ਮਹਿਸੂਸ ਵੀ ਹੋਇਆ ਕਿਉਂਕਿ ਉਹਨਾਂ ਨੂੰ ਪਤਾ ਹੈ, ਉਹਨਾਂ ਨੇ ਕਿਹਾ ਕਿ ਜੀ ਮੈਂ ਸੋਚਦਾ ਰਿਹਾ ਕਈ ਦਿਨ, ਮੈਂ ਦੇਖ ਰਿਹਾ ਸੀ, ਫਿਰ ਮੈਨੂੰ ਲੱਗਾ ਕਿ ਵੀ ਜੇ ਮੈਂ ਨਾ ਕਿਹਾ ਤਾਂ ਮੈਂ ਆਜ਼ਾਦ ਨਹੀਂ ਹੈ, ਦੈਟ ਇਜ਼ ਮਾਈ ਵੇ ਟੂ ਗੋ। ਸੋ ਮੈਂ ਐਪਰੀਸ਼ੀਏਟ ਕਰਦਾ ਕਿ ਉਹਨਾਂ ਨੇ ਸਾਨੂੰ ਆਪਣਾ ਕੰਸਰਨ ਦਿੱਤਾ ਹੈ, ਪਰ ਇਸ ਦੇ ਨਾਲ ਇਸ ਗੱਲ ਦਾ ਵੀ ਧਿਆਨ ਰਹੇ ਕਿ ਵੀ ਸਾਡੇ ਸਾਹਮਣੇ ਜਦੋਂ ਅਸੀਂ ਓਵਰਆਲ ਗਲੋਬਲ ਪਿਕਚਰ ਦੇਖਦੇ ਹਾਂ ਤੇ ਫਿਰ ਜਿਵੇਂ ਕੋਈ ਸਿਚੁਏਸ਼ਨ ਡਿਵੈਲਪ ਹੁੰਦੀ ਹੈ, ਜਿਸ ਕਿਸਮ ਦਾ ਸਿਨੈਰੀਓ ਐਮਰਜ ਹੁੰਦਾ ਹੈ, ਉਸ ਦੇ ਬੇਸ ਜਿਹੜੀ ਹੈ ਉਹ ਸਾਡੀ ਗੱਲਬਾਤ ਹੁੰਦੀ ਹੈ। ਸੋ ਇਹ ਸਾਰੇ ਦੇ ਵਿੱਚ ਖਾਸ ਤੌਰ ਤੇ ਜਦੋਂ ਅਮਰੀਕਾ ਦੇ ਵਿੱਚ ਇਹਦੇ ਕੋਈ ਸ਼ੱਕ ਨਹੀਂ ਹੈ ਕਿ ਇਹੀ ਰੁਝਾਨ ਈਵਨ ਵਿਦਨ ਅਮਰੀਕਾ ਵੀ ਬਿਟਵੀਨ ਦਾ ਗਵਰਨਰਸ ਐਂਡ ਪ੍ਰੈਜ਼ੀਡੈਂਟ ਟਰੰਪ ਹੈ। ਪਹਿਲਾਂ ਉਹਨਾਂ ਦਾ ਕਿਊਮੋ ਨੂੰ ਕਹਿਣਾ ਸੀ ਕਿ ਭਾਈ ਮੈਂ ਇਹ ਕੀਤਾ, ਫੈਡਰਲ ਨੇ ਦਿੱਤਾ ਹੈ, ਬਟ ਉਹਨਾਂ ਨੇ ਥੈਂਕ ਯੂ ਵੀ ਨਹੀਂ ਕੀਤਾ ਹੈ। ਫਿਰ ਉਹਨੇ ਕਿਊਮੋ ਨੇ ਕਿਹਾ ਕਿ ਮੈਂ ਹੁਣ ਫੁੱਲਾਂ ਦਾ ਗੁਲਦਸਤਾ ਭੇਜਾਂ ਥੈਂਕ ਯੂ ਲਈ। ਫਿਰ ਉਹਨਾਂ ਨੇ ਜਦੋਂ ਇੱਕ ਦੇ ਵਿੱਚ ਥੈਂਕ ਯੂ ਕਿ ਭਾਈ ਸਾਨੂੰ ਇਹ ਮਿਲਿਆ, ਉਹਨਾਂ ਨੇ ਅੱਗੋਂ ਟਰੰਪ ਨੇ ਜਿਹੜਾ ਉਹ ਪੋਲਾਈਟ ਰਿਸਪੌਂਡ ਕੀਤਾ। ਸੋ ਮੈਂ ਸਮਝਦਾ ਵੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਈਵਨ ਡੈਮੋਕ੍ਰੇਟ ਵੀ ਜੇ ਕਿਸੇ ਮਾਮਲੇ ਦੇ ਵਿੱਚ ਟੂ ਐਕਸਟ੍ਰੀਮ ਲਾਈਨ ਲੈ ਰਹੇ ਨੇ, ਉਹ ਵੀ ਆਈ ਕਰ ਰਹੇ ਨੇ ਜਿਹੜਾ ਨਵੰਬਰ ਦੀਆਂ ਇਲੈਕਸ਼ਨਸ ਨੂੰ ਲੈ ਕੇ। ਔਰ ਜੋ ਬਾਈਡਨ ਇਸ ਗੱਲੋਂ ਉਹਦਾ ਜਿਹੜਾ ਉਸ ਮੀਡੀਆ ਦੇ ਵਿੱਚ ਚਰਚਾ ਹੁੰਦੀ ਹੈ ਕਿ ਜਨਵਰੀ ਮਹੀਨੇ ਦੇ ਵਿੱਚ ਜੋ ਬਾਈਡਨ ਨੇ ਇਸ ਬਾਰੇ ਵਾਰਨ ਕਰਨਾ ਸ਼ੁਰੂ ਕੀਤਾ ਸੀ ਔਰ ਇਹਦੀ ਹੈਂਡਲਿੰਗ ਦੀ ਗੱਲ ਕੀਤੀ ਸੀ। ਸੋ ਅਸੀਂ ਕੋਈ ਪੋਲੀਟੀਕਲ, ਮੈਂ ਕਿਸੇ ਪਾਰਟੀ ਦਾ, ਡੈਮੋਕ੍ਰੇਟ ਜਾਂ ਰਿਪਬਲਿਕ ਦਾ ਕੋਈ ਝੰਡਾ ਨਹੀਂ ਲਾਇਆ ਹੋਇਆ। ਮੈਂ ਅਮਰੀਕਨ ਵੈਲਿਊਜ਼ ਦੇ ਨਾਲ ਆਪਣੀ ਐਕਸਪ੍ਰੈਸ਼ਨ ਦੀ ਜਿਹੜੀ ਆਜ਼ਾਦੀ ਆ ਉਹਦੀ ਗੱਲ ਕਰਦੇ। ਤੇ ਡਾਕਟਰ ਸਾਹਿਬ ਜਾਂ ਦੂਸਰੇ ਜਿਹੜੇ ਸਾਡੇ ਹੋਰ ਰਿਪਬਲਿਕਨ ਵੀਰ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਵੀ ਇਸ ਵੇਲੇ ਜਿਹੜਾ ਇਹ ਕ੍ਰਿਟਿਸਿਜ਼ਮ ਇੱਕ ਧਿਰ ਦਾ ਹੋਇਆ, ਐਸੀ ਗੱਲ ਨਹੀਂ ਹੈ। ਇਹ ਜਿਹੜਾ ਵੀ ਜ਼ਿੰਮੇਵਾਰੀ ਦੇ ਨਾਲ ਕੋਈ ਤੁਰ ਰਿਹਾ ਹੁੰਦਾ, ਜਿਹਦੇ ਸਿਰ ਤੇ ਜ਼ਿੰਮੇਵਾਰੀ ਹੁੰਦੀ ਹੈ, ਜੇ ਕੋਈ ਚੀਜ਼ ਚੰਗੀ ਵਾਪਰਦੀ ਹੈ ਤੇ ਕ੍ਰੈਡਿਟ ਵੀ ਜਾ ਰਿਹਾ ਹੁੰਦਾ। ਔਰ ਅਸੀਂ ਅਲਟੀਮੇਟਲੀ ਅਮਰੀਕਨ ਲੋਕਾਂ ਦੀ ਜਿਹੜੀ ਵਿਲ ਹੈ ਜਾਂ ਅਮਰੀਕਨ ਲੋਕਾਂ ਦਾ ਜੋ ਫਾਈਨਲ ਇਸ ਦੇ ਉੱਤੇ ਹੈ ਉਸ ਦੀ ਅਸੀਂ ਕਦਰ ਕਰਦੇ ਹਾਂ। ਦੂਸਰਾ ਪੱਖ, ਸਾਡੇ ਕੁਝ ਵੀਰਾਂ ਭੈਣਾਂ ਨੇ ਸਾਨੂੰ ਜਦੋਂ ਅਸੀਂ 1918 2 ਸਾਲ ਤੱਕ ਦਾ ਜਿਹਦਾ ਪ੍ਰਭਾਵ ਰਿਹਾ, ਪਰ 5 ਮਹੀਨੇ ਬਹੁਤ ਜ਼ਿਆਦਾ ਰਿਹਾ, ਜਿਹਨੂੰ ਅਸੀਂ ਸਪੈਨਿਸ਼ ਵਾਇਰਸ 2018 ਜਾਂ ਜਿਸ ਨੂੰ ਉਸ ਖਿੱਤੇ ਦੇ ਵਿੱਚ
ਸਪੈਨਿਸ਼ ਦੀ ਥਾਂ ਤੇ ਇਸ ਨੂੰ ਇਨਫਲੂਐਂਜ਼ਾ ਕਿਹਾ ਗਿਆ ਸੀ, ਉਸ ਦਾ ਜ਼ਿਕਰ ਕਰਦੇ ਹਾਂ ਤੇ ਸਾਨੂੰ ਬਹੁਤ ਸਾਰੀਆਂ ਇਹਦੇ ਤੇ ਕੁਐਰੀਜ਼ ਆਈਆਂ ਕਿ ਇਸ ਬਾਰੇ ਤੁਸੀਂ ਕਹਿੰਦੇ ਹੋ ਕਿ ਵੱਡਾ ਨੁਕਸਾਨ ਹੋਇਆ ਜਾਂ 6 ਕਰੋੜ ਲੋਕ ਦੁਨੀਆ 'ਚ ਮਾਰੇ ਗਏ, 6 ਮਿਲੀਅਨ 60 ਲੱਖ ਅਮਰੀਕਾ 'ਚ ਮਾਰੇ ਗਏ, ਤੇ ਭਾਰਤ ਦੇ ਵਿੱਚ ਜਿਹੜਾ ਤੁਸੀਂ ਗੱਲ ਕੀਤੀ ਹੈ ਪਰ ਉਸ ਦਾ ਤੁਸੀਂ ਕੋਈ ਵੇਰਵਾ ਨਹੀਂ ਦਿੱਤਾ ਕੀ ਹੈ। ਔਰ ਲੱਕੀਲੀ ਮੇਰੇ ਸਾਹਮਣੇ ਇੱਕ ਫੇਸਬੁੱਕ ਪੋਸਟ ਰਾਹੀਂ ਇੱਕ ਕਿਤਾਬ ਜਿਹੜੀ ਬੀਬੀ ਰੂਬੀ ਬਾਲਾ ਨੇ ਲਿਖੀ 2011 ਚ ਪਬਲਿਸ਼ ਹੋਈ ਹੈ, ਔਰ ਉਹਦਾ ਟਾਈਟਲ ਹੈ ਸਪਰੈਡ ਆਫ ਇਨਫਲੂਐਂਜ਼ਾ ਐਪੀਡੈਮਿਕ ਇਨ ਪੰਜਾਬ 1918 to 1919। ਸੋ ਇਸ ਬੀਬੀ ਨੇ ਜਿਹੜਾ ਸਿਰਫ ਪੰਜਾਬ ਫੋਕਸਡ ਜਿਹੜੇ ਨੇ ਫਿਗਰਸ ਦਿੱਤੀਆਂ ਨੇ, ਪਰ ਉਹਨਾਂ ਨੇ ਕੁੱਲ ਮਿਲਾ ਕੇ ਜਿਹੜਾ ਭਾਰਤ ਦੇ ਵਿੱਚ ਵੀ ਜਿਹੜੀਆਂ ਮੌਤਾਂ ਨੇ ਉਹਨਾਂ ਦਾ ਉਹਨਾਂ ਨੇ ਜ਼ਿਕਰ ਕੀਤਾ। ਲੇਕਿਨ ਮੈਂ ਪਹਿਲਾਂ ਪੰਜਾਬ ਦੀ ਗੱਲ ਕਰਾਂ, ਜਿਹਦੇ ਚ ਉਹਨਾਂ ਨੇ ਕਿਹਾ ਕਿ ਵੀ ਇਹ ਮਹਾਮਾਰੀ ਇੰਨੀ ਖਤਰਨਾਕ ਸੀ ਕਿ 15 ਅਕਤੂਬਰ ਤੋਂ 10 ਨਵੰਬਰ ਤੱਕ, ਇਹ 2018 ਦੀ ਗੱਲ ਹੋ ਰਹੀ ਹੈ, ਸਿਰਫ 25 ਦਿਨਾਂ ਚ ਪੰਜਾਬ ਦੀ 4% ਆਬਾਦੀ ਇਸ ਦੀ ਭੇਟ ਚੜ ਗਈ। ਯਾਨੀ 4% ਲੋਕ ਕੁੱਲ ਆਬਾਦੀ ਦਾ ਇਹਨਾਂ ਦੇ ਵਿੱਚ ਹੀ ਜਿਹੜੇ ਨੇ 25 ਦਿਨਾਂ ਦੇ ਵਿੱਚ ਹੀ ਮਾਰੇ ਗਏ ਸੀ। ਉਸ ਵੇਲੇ ਪੰਜਾਬ ਦੀ ਆਬਾਦੀ ਜਿਹੜੀ ਹੈ 1 ਕਰੋੜ 93 ਲੱਖ 7,145 ਸੀ, ਇਹ ਸੈਂਸਸ ਦੇ ਮੁਤਾਬਕ ਹੈ, ਔਰ ਜਿਹਦੇ ਚੋਂ 8,16,317 ਲੋਕ ਮਾਰੇ ਗਏ ਸੀ। ਹੁਣ ਇਹ ਬੜੀ ਖੌਫਨਾਕ ਫਿਗਰ ਹੈ, ਔਰ ਇਹ ਜਸਟ ਕੋਈ ਯੁੱਗ ਪਹਿਲਾਂ ਨਹੀਂ ਹੋਇਆ ਕਿ ਸਤਯੁਗ ਚ ਹੋਇਆ ਜਾਂ ਤ੍ਰੇਤੇ ਚ ਹੋਇਆ। ਇਹ ਲਗਭਗ 100 ਸਾਲ ਪਹਿਲਾਂ ਦੀ ਅਸੀਂ ਗੱਲ ਆਪਣੇ ਪੰਜਾਬ ਦੀ ਕਰ ਰਹੇ ਹਾਂ, ਜਿਹਦੇ ਵਿੱਚ ਕੁੱਲ ਆਬਾਦੀ ਦਾ 4% ਵਾਈਪ ਆਊਟ ਹੋਇਆ ਔਰ 8,16,317 ਲੋਕ ਮਾਰੇ ਗਏ। ਔਰ ਇਹਦੇ ਚ ਜਿਹੜੀ ਜ਼ਿਲ੍ਹਿਆਂ ਦੇ ਵਾਈਜ਼ ਵੀ ਉਹਨਾਂ ਨੇ ਜਿਹੜਾ ਬ੍ਰੇਕਡਾਊਨ ਦਿੱਤਾ ਕਿ ਵੀ ਪੰਜਾਬ ਦੇ ਕਿਹੜੇ ਕਿਹੜੇ ਜ਼ਿਲ੍ਹੇ ਚ ਕਿੰਨੀਆਂ ਡੈਥਸ ਹੋਈਆਂ। ਗੁੜਗਾਵਾਂ ਚ 63,071 ਲੋਕ ਮਾਰੇ ਗਏ। ਔਰ ਇੱਥੇ ਮੈਂ ਜਦੋਂ ਜ਼ਿਲ੍ਹਿਆਂ ਦਾ ਵੇਰਵਾ ਦੇਖ ਰਿਹਾ ਸੀ ਤੇ ਉਹਨਾਂ ਜ਼ਿਲ੍ਹਿਆਂ ਵੱਲ ਵੀ ਧਿਆਨ ਗਿਆ, ਕਿਉਂਕਿ ਜ਼ਾਹਰ ਹੈ ਕਿ ਇਹ ਜਿਹੜੀ ਇਸ ਸਪੈਨਿਸ਼ ਵਾਇਰਸ ਨੂੰ ਫਸਟ ਵਰਲਡ ਵਾਰ ਤੋਂ ਵਾਪਸ ਮੁੜਦੇ ਫੌਜੀ ਲੈ ਕੇ ਆਏ, ਤੇ ਪੰਜਾਬ ਦੇ ਜਿਨ੍ਹਾਂ ਜ਼ਿਲ੍ਹਿਆਂ ਚੋਂ ਫੌਜੀ ਭਰਤੀ ਹੁੰਦੀ ਸੀ, ਕਿਉਂਕਿ ਉਦੋਂ ਇੰਨਾ ਕਾਮਨ ਤਾਂ ਨਹੀਂ ਸੀ ਟਰੈਵਲ ਜਾਂ ਦੂਜਾ, ਲੇਕਿਨ ਉਹ ਆਪਣੇ ਪਿੰਡਾਂ ਵੱਲ ਆਏ, ਆਪਣੇ ਇਲਾਕਿਆਂ 'ਚ ਗਏ, ਔਰ ਇਹ ਅੱਗੇ ਜਿਹੜਾ ਬਿਮਾਰੀ ਫੈਲਦੀ ਗਈ, ਔਰ ਇਹਦਾ ਇੰਨੀ ਤੇਜ਼ੀ ਨਾਲ ਫੈਲਾਅ ਹੁੰਦਾ ਸੀ ਕਿ ਇੱਕਦਮ ਬੁਖਾਰ 104 ਤੱਕ ਪਹੁੰਚ ਜਾਂਦਾ ਸੀ, ਸਾਹ ਦੀ ਨਾਲੀ ਸੁੱਜ ਜਾਂਦੀ ਸੀ, ਔਰ 3 ਜਾਂ 4 ਦਿਨ ਦੇ ਵਿੱਚ ਮੌਤ ਹੋ ਜਾਂਦੀ ਸੀ, ਪਿੱਠ ਦੇ ਵਿੱਚ ਦਰਦ, ਔਰ ਡੈਥ ਤੋਂ ਪਹਿਲਾਂ ਜਿਹੜੀ ਉਹਦੀ ਫਾਈਨਲ ਨਿਸ਼ਾਨੀ ਹੁੰਦੀ ਸੀ ਖੂਨ ਦੀ ਉਲਟੀ ਆਣਾ। ਸੋ 4 ਦਿਨਾਂ ਦੇ ਵਿੱਚ ਜਿਹੜਾ ਉਹ ਕੰਮ ਖਤਮ ਹੋ ਜਾਂਦਾ ਸੀ। ਉਦੋਂ ਇਹ ਵਾਇਰਸ ਜਾਂ ਦੂਜੇ ਦਾ ਜਿਹੜਾ ਕਿ ਕੋਈ ਐਂਟੀਬਾਇਓਟਿਕ ਵੀ ਨਹੀਂ ਸੀ, ਇਲਾਜ ਦੀ ਲਾਈਨ ਵੀ। ਸੋ ਮੈਂ ਜਦੋਂ ਜ਼ਿਲ੍ਹੇ ਵੀ ਦੇਖ ਰਿਹਾ, ਕਿਉਂਕਿ ਜਿਹੜੇ ਜ਼ਿਲ੍ਹੇ ਜਿਨ੍ਹਾਂ ਦਾ ਹੁਣ ਮੈਂ ਪਹਿਲੇ ਜ਼ਿਲ੍ਹੇ ਨੇ ਹਰਿਆਣੇ ਦੇ ਨੇ, ਕਿਉਂਕਿ ਹਰਿਆਣੇ ਦੀ ਜਾਟ ਆਬਾਦੀ ਵੀ, ਜਾਟ ਰੈਜੀਮੈਂਟ ਸੀ ਅੰਗਰੇਜ਼ਾਂ ਦੇ ਵੇਲੇ, ਵੱਡੀ ਗਿਣਤੀ ਦੇ ਵਿੱਚ ਇਹਨਾਂ ਚੋਂ ਜਿਹੜੀ ਹੈ ਉਹ ਫੌਜ ਦੇ ਵਿੱਚ ਜਾਂਦੇ ਸੀ। ਫਿਰ ਦੂਸਰੇ ਲਹਿੰਦੇ ਪੰਜਾਬ ਦੇ ਮੈਂ ਜ਼ਿਲ੍ਹਿਆਂ ਦਾ ਵੀ ਜ਼ਿਕਰ ਕਰਾਂਗਾ ਜਿੱਥੋਂ ਜਿੱਥੋਂ ਫੌਜੀ ਭਰਤੀ ਹੁੰਦੀ ਸੀ, ਉੱਥੇ ਵੀ ਜਿਹੜੀ ਹੈ ਕਾਫੀ ਮੌਤਾਂ ਹੋਈਆਂ ਨੇ। ਲੇਕਿਨ ਹਰਿਆਣੇ ਚ ਗੁੜਗਾਵਾਂ ਚ ਮਰਨ ਵਾਲਿਆਂ ਦੀ ਗਿਣਤੀ 63,071 ਹੈ। ਰੋਹਤਕ ਦੇ ਵਿੱਚ 61,049 ਲੋਕ ਮਰੇ। ਕਰਨਾਲ ਦੇ ਵਿੱਚ 52,000 ਡੈਥਸ ਹੋਈਆਂ। ਸੋ ਇਹ ਮੌਜੂਦਾ ਹਰਿਆਣੇ ਦੇ 3 ਜ਼ਿਲ੍ਹੇ ਨੇ ਜਿਨ੍ਹਾਂ 'ਚ ਬਹੁਤ ਵੱਡੀ ਗਿਣਤੀ 'ਚ ਲੋਕ ਮਰੇ, ਉਸ ਵੇਲੇ ਪੰਜਾਬ ਦਾ ਹਿੱਸਾ ਸਨ, ਔਰ ਇਹ ਜਾਟ ਮੈਜੋਰਟੀ ਜਿੱਥੋਂ ਭਰਤੀ ਅੰਗਰੇਜ਼ੀ ਫੌਜ ਹੁੰਦੀ ਹੈ ਉਹ ਜ਼ਿਲ੍ਹੇ ਨੇ। ਫਿਰੋਜ਼ਪੁਰ, ਹੁਣ ਫਿਰੋਜ਼ਪੁਰ ਦੇ ਵਿੱਚ ਅੰਗਰੇਜ਼ਾਂ ਦੇ ਵੇਲੇ ਤੋਂ ਹੀ ਫੌਜੀ ਛਾਉਣੀ ਵੀ ਸੀ, ਫਿਰੋਜ਼ਪੁਰ ਕੰਟੋਨਮੈਂਟ ਹੁਣ ਵੀ ਹੈ, ਔਰ ਫਿਰੋਜ਼ਪੁਰ ਦੇ ਵਿੱਚ 50,000 ਲੋਕ ਜਿਹੜੇ ਨੇ ਇਹਨਾਂ 25 ਦਿਨਾਂ ਦੇ ਵਿੱਚ ਮਾਰੇ ਗਏ ਸੀ। ਹਿਸਾਰ, ਇਹ ਵੀ ਉਹ ਹਰਿਆਣੇ ਦੀ ਬੈਲਟ 'ਚ ਲੱਗਦਾ ਹੈ, 44,327। ਹੁਣ ਅਸੀਂ ਕੈਨਾਲ ਕਾਲੋਨੀਜ਼ ਵੱਲ ਆਈਏ ਤਾਂ ਲਾਇਲਪੁਰ, ਜਿਹਨੂੰ ਜ਼ਾਹਰ ਹੈ ਕਿ ਉਸ ਵੇਲੇ ਦੇ ਕਮਿਸ਼ਨਰ ਲਾਇਲ ਨੇ ਵਸਾਇਆ, ਜੰਗਲ ਕੱਟ ਕੇ ਬਾਹਰ ਜਿਹਨੂੰ ਕਹਿੰਦੇ ਨੇ ਜੰਗਲ ਨੂੰ, ਲਾਇਲਪੁਰ ਦੇ ਵਿੱਚੋਂ ਵੀ, ਕਿਉਂਕਿ ਬਹੁਤ ਸਾਰੇ ਜਿਹੜੇ ਸਾਡੇ ਇਧਰ ਈਸਟ ਪੰਜਾਬ 'ਚ ਵੀ ਬਾਅਦ 'ਚ ਆਏ ਉਹ ਲਾਇਲਪੁਰ 'ਚੋਂ ਹੀ ਆਏ, ਇਧਰੋਂ ਹੀ ਲਾਇਲਪੁਰ ਗਏ ਸੀ ਜਦੋਂ ਇਹ ਲਾਇਲਪੁਰ ਨਵਾਂ ਖਿੱਤਾ ਜਿਹੜਾ ਵਸਾਇਆ ਗਿਆ ਸੀ। ਸੋ ਲਾਇਲਪੁਰ ਦੇ ਵਿੱਚ 35,539 ਮੌਤਾਂ ਹੋਈਆਂ, ਲਾਹੌਰ ਦੇ ਵਿੱਚ 35,128, ਸਿਆਲਕੋਟ ਦੇ ਵਿੱਚ 33,825, ਤੇ ਲਹਿੰਦੇ ਪੰਜਾਬ ਦਾ ਹੀ ਜ਼ਿਲ੍ਹਾ ਗੁਜਰਾਤ ਹੈ ਜਿੱਥੋਂ ਕਾਫੀ ਭਰਤੀ ਹੁੰਦੀ ਹੈ, ਹੁਣ ਵੀ ਪਾਕਿਸਤਾਨੀ ਫੌਜ ਦੇ ਵਿੱਚ ਉੱਥੋਂ ਲੋਕ ਕਾਫੀ ਆਉਂਦੇ ਨੇ। 31,227 ਮੌਤਾਂ ਗੁਜਰਾਤ ਦੇ ਵਿੱਚ ਹੋਈਆਂ। ਜਲੰਧਰ ਜਿਹੜਾ ਦੁਆਬੇ ਦਾ ਸੈਂਟਰ ਹੈ, 31,803 ਮੌਤਾਂ,
ਔਰ ਮਾਝੇ ਵੱਲ ਜੇ ਜਾਈਏ ਤੇ ਲਾਹੌਰ ਤੋਂ ਬਾਅਦ ਫਿਰ ਅੰਮ੍ਰਿਤਸਰ ਗੁਰਦਾਸਪੁਰ ਜ਼ਿਲ੍ਹੇ ਨੇ ਜਿਨ੍ਹਾਂ ਚੋਂ ਭਰਤੀ ਕਾਫੀ ਹੁੰਦੀ ਸੀ ਫੌਜ। ਗੁਰਦਾਸਪੁਰ ਦੇ ਵਿੱਚ 30,737 ਲੋਕ ਮਰੇ, ਅੰਮ੍ਰਿਤਸਰ ਦੇ ਵਿੱਚ 28,792, ਅੰਬਾਲੇ ਦੇ ਵਿੱਚ 28,001, ਮੁਲਤਾਨ ਦੇ ਵਿੱਚ 27,791, ਲੁਧਿਆਣਾ ਛਾਉਣੀ ਇਹ ਵੀ 25,352, ਔਰ ਇਸੇ ਤਰ੍ਹਾਂ ਇਵਨ ਮਿੰਟ ਗੁਮਰੀ ਇਹ ਵੀ ਇੱਕ ਸਾਹੀਵਾਲ ਜਿਹਨੂੰ ਹੁਣ ਕਹਿੰਦੇ ਨੇ ਨਵੀਂ ਆਬਾਦ ਹੋਈ ਸੀ ਆਬਾਦੀ ਜਿਹਦੇ ਚ ਫਾਰਮਰ ਔਰ ਭਰਤੀ ਉੱਥੋਂ ਹੀ ਹੁੰਦੇ ਸੀ, 22,751 ਡੈਥਸ ਉਹਦੇ ਚ। ਸ਼ਾਹਪੁਰ ਇਹ ਵੀ ਲਹਿੰਦੇ ਪੰਜਾਬ ਚ ਹੈ, 21,912, ਗੁਜਰਾਂਵਾਲਾ ਜਿੱਥੋਂ ਵੱਡੇ ਵੱਡੇ ਪਹਿਲਵਾਨ ਵੀ ਨੇ ਔਰ ਭਰਤੀ ਵੀ ਸੀ, ਔਰ ਇਹ ਮਹਾਰਾਜਾ ਰਣਜੀਤ ਸਿੰਘ, ਹਰੀ ਸਿੰਘ ਨਲੂਆ ਇਹਨਾਂ ਸਾਰਿਆਂ ਦਾ ਇਹ ਸ਼ਹਿਰ ਹੈ। 21,035 ਮੌਤਾਂ ਗੁਜਰਾਂਵਾਲਾ ਚ, ਔਰ ਡੇਰਾ ਗਾਜ਼ੀ ਖਾਨ 16,371, ਔਰ ਕਾਂਗੜਾ ਜਿਹੜਾ ਅੱਜ ਹਿਮਾਚਲ ਦੇ ਵਿੱਚ ਹੈ, ਪਰ ਕਾਂਗੜੇ ਦੇ ਵਿੱਚ ਵੀ ਡੋਗਰਾ ਪਾਪੂਲੇਸ਼ਨ ਔਰ ਫੌਜ ਦੇ ਵਿੱਚ ਇਹਨਾਂ ਦੀ ਗਿਣਤੀ ਹਮੇਸ਼ਾ ਹੀ ਰਹੀ ਹੈ। 14,938 ਲੋਕ ਕਾਂਗੜੇ ਚ ਮਾਰੇ ਗਏ। ਰਾਵਲਪਿੰਡੀ 14,648, ਔਰ ਜੇਲਮ ਵੀ ਜਿਹੜਾ ਬਹਾਦਰੀ ਵਾਲੇ ਜਿਹੜੇ ਯੋਧੇ ਨੇ ਉਸ ਖਿੱਤੇ ਦੇ ਵਿੱਚ ਨੇ, ਉਹਨਾਂ ਦੇ ਵਿੱਚ 12,450, ਝੰਗ ਦੇ ਵਿੱਚ 12,000, ਮੀਆਂਵਾਲੀ ਚ 9,940, ਔਰ ਸ਼ਿਮਲਾ ਦੇ ਵਿੱਚ ਸਭ ਤੋਂ ਘੱਟ 616 ਮੌਤਾਂ ਹੋਈਆਂ ਸੀ। ਸੋ ਇਹ ਵੇਰਵੇ ਸਾਨੂੰ ਇਸ ਗੱਲ ਵੱਲ ਇਸ਼ਾਰਾ ਕਰਵਾਉਂਦੇ ਨੇ ਕਿ ਜੇ ਇਸ ਸਾਰੇ ਨੂੰ ਅਸੀਂ ਦੇਖੀਏ ਤੇ ਫਿਰ ਮੌਤ ਦਾ ਨਾਚ ਜਦੋਂ ਸ਼ੁਰੂ ਹੁੰਦਾ ਹੈ, ਜੇ ਉਸ ਦਾ ਪ੍ਰੋਪਰ ਉਸ ਵਾਰਨਿੰਗ ਨੂੰ ਨਾ ਸਮਝਿਆ ਜਾਏ, ਜਿਹੜੀ ਵਾਰਨਿੰਗ ਪਹਿਲਾਂ ਮਿਲਦੀ ਹੈ, ਔਰ ਉਸ ਦੇ ਲਈ ਜਿਹੜੀ ਹੈ ਉਹ ਗੰਭੀਰਤਾ ਦੇ ਨਾਲ ਉਸ ਨੂੰ ਨਾ ਲਿਆ ਜਾਏ ਤੇ ਉਸ ਦੇ ਨਤੀਜੇ ਜਿਹੜੇ ਨੇ ਉਹ ਬੜੇ ਖੌਫਨਾਕ ਹੁੰਦੇ ਨੇ। ਔਰ ਕੁੱਲ ਮਿਲਾ ਕੇ ਅੱਜ ਜਦੋਂ ਅਸੀਂ ਇਹ ਦੇਖਦੇ ਹਾਂ ਕਿ ਯੂਰਪ ਦੇ ਵਿੱਚ ਵੀ ਇਹਨੂੰ ਉਸ ਸੀਰੀਅਸਨੈਸ ਦੇ ਨਾਲ ਨਹੀਂ ਸੀ ਮੁੱਢਲੇ ਦਿਨਾਂ 'ਚ ਲਿਆ ਗਿਆ, ਔਰ ਜਿਹੜੀ ਵਾਰਨਿੰਗ ਜਦੋਂ ਅਸੀਂ ਅਗੇਨ 2015 ਦੀ ਇਬੋਲਾ ਵਾਇਰਸ ਦੀ ਗੱਲ ਕਰਦੇ ਹਾਂ, ਜਾਂ ਪਿਛਲੇ 10-12 ਸਾਲ ਦੇ ਵਿੱਚ ਉਹ ਸਾਰਸ ਵਾਇਰਸ ਹੋਏ, ਇਬੋਲਾ ਹੋਏ, ਸਵਾਈਨ ਫਲੂ ਹੋਏ, ਇਹ ਸਾਰੇ ਹੀ ਉਸ ਕੋਰੋਨਾ ਫੈਮਿਲੀ ਦਾ ਹੀ ਜਿਹੜੇ ਨੇ ਵਾਇਰਸਿਸ ਸੀ। ਔਰ ਇਹ ਗੱਲ ਜਦੋਂ ਬਿਲ ਗੇਟਸ ਨੇ 4 ਸਾਲ ਪਹਿਲਾਂ ਕਹੀ ਸੀ ਕਿ ਭਾਈ ਜਦੋਂ ਜਿਹੜੇ ਵੈਸਟ ਉਹਦੇ ਅਫਰੀਕਾ ਦੇ 3 ਦੇਸ਼ਾਂ ਦੇ ਵਿੱਚ ਹੀ ਉਹਦੇ ਨਾਲ ਜਿਹੜੀ ਹੈ ਇਬੋਲਾ ਨਾਲ 10,000 ਲੋਕ ਮਰੇ ਸੀ, ਤਾਂ ਉਹਨੇ ਕਿਹਾ ਸੀ ਕਿ ਵੀ ਇੰਟਰਵਿਊ ਟੈਡ ਸੀਰੀਜ਼ ਕਿ ਦਿਸ ਟਾਈਮ ਵੀ ਆਰ ਲੱਕੀ, ਨੈਕਸਟ ਟਾਈਮ ਵੀ ਮੇ ਨਾਟ ਬੀ ਦੈਟ ਲੱਕੀ, ਕਿ ਬਾਕੀ ਦੁਨੀਆ 'ਚ ਅੱਜ ਨਹੀਂ ਗਿਆ, 3 ਦੇਸ਼ਾਂ ਤੱਕ ਹੀ ਮਹਿਦੂਦ ਰਿਹਾ। ਸੋ ਮੈਂ ਸਮਝਦਾ ਵੀ ਜੇ 4 ਸਾਲ ਪਹਿਲਾਂ, ਕਿਉਂਕਿ 2015 ਦੇ ਵਿੱਚ ਹੀ ਇੰਗਲੈਂਡ ਦੀ ਜਿਹੜੀ ਸਕਾਟਿਸ਼ ਡਾਕਟਰ ਸੀ ਉਹਨੇ ਆਪਣੀ ਲੈਬੋਰਟਰੀ ਦੇ ਵਿੱਚ ਇਹ ਦੇਖ ਲਿਆ ਸੀ, ਇਹਨੂੰ ਆਇਡੈਂਟੀਫਾਈ ਕੀਤਾ ਸੀ, ਕਰੋਨਾ ਨਾਂ ਵੀ ਉਹਨੇ ਹੀ ਦਿੱਤਾ ਸੀ। ਔਰ ਜਦੋਂ ਅਸੀਂ ਇਸ ਨੂੰ ਜਿਹੜਾ ਹੈ ਉਹ ਕਰਾਊਨ ਦੇ ਨਾਲ ਉਹਨੇ ਕਿਹਾ ਜੀ ਕਿ ਵੀ ਉਹਦੀ ਦਿੱਖ ਵੀ ਇਸ ਕਿਸਮ ਦੀ ਸੀ ਜਿਵੇਂ ਜਿਹੜਾ ਕਰਾਊਨ ਹੈ ਉਹ ਸਮੂਥ ਨਹੀਂ ਹੁੰਦਾ, ਇਵੇਂ ਵਿੰਗਟੇਡ ਵਾਲੀ। ਔਰ ਉਹਨੇ ਉਸ ਵੇਲੇ ਹੀ ਇਹ ਜਿਹੜੀ ਹੈ ਇਸ ਨੂੰ ਆਇਡੈਂਟੀਫਾਈ ਕੀਤਾ ਸੀ ਕਿ ਭਾਈ ਇਹ ਨਾਰਮਲ ਨਾਲੋਂ ਸੈਂਪਲ ਉਹਨੇ ਲਏ 20-25 ਜਿਹੜੇ ਫਲੂ ਨਾਲ ਪੀੜਤ ਸੀ, ਉਹਨਾਂ ਚੋਂ ਇੱਕ ਦਾ ਡਿਫਰੈਂਟ ਸੀ, ਉਹਨੇ ਕਿਹਾ ਵੀ ਇਹ ਡਿਫਰੈਂਟ ਹੈ। ਸੋ ਜ਼ਾਹਿਰ ਹੈ ਵੀ ਕਰੋਨਾ ਨਾ ਕੋਈ ਨਵਾਂ ਨਹੀਂ ਆਇਆ ਹੈ, CD19 ਭਾਵੇਂ ਹੁਣ ਇਹਨੂੰ ਕਿਹਾ ਗਿਆ। ਸੋ ਜੇ ਕੁੱਲ ਇਨਸਾਨੀਅਤ ਦੇ ਸਾਹਮਣੇ, ਖਾਸ ਤੌਰ ਤੇ ਵੈਲ ਆਫ ਜਿਹੜੇ ਵੈਸਟਰਨ ਮੁਲਕ ਨੇ, ਯੂਰਪੀਅਨ ਕੰਟਰੀਜ਼ ਨੇ, ਉਹਨਾਂ ਦੇ ਸਾਹਮਣੇ ਇਹ ਚੈਲੰਜ ਹੁੰਦਾ ਕਿ ਭਾਈ ਅਸੀਂ ਇਸ ਗੱਲ ਦਾ ਤਾਂ ਫਿਕਰ ਕਰ ਰਹੇ ਹਾਂ ਵੀ ਚੰਦਰਮਾ ਤੇ ਬੰਦਾ ਅਸੀਂ ਉਤਾਰ ਲਿਆ, ਹੁਣ ਅਸੀਂ ਮਾਰਸ ਦੇ ਉੱਤੇ ਜਾ ਕੇ ਪਲਾਟ ਕੱਟਣੇ ਨੇ, ਜਾਂ ਅਸੀਂ ਹੋਰ ਜਿਹੜੇ ਨੇ ਵੈਪਨ ਬਣਾਉਣ ਔਰ ਆਪਣੇ ਯੂਰੇਨੀਅਮ ਨੂੰ ਮੋਰ ਐਨਰਿਚਡ ਕਿਵੇਂ ਕਰਨਾ ਹੈ, ਔਰ ਦੂਸਰੀਆਂ ਵਾਰ ਗੇਮਸ ਦੇ ਉੱਤੇ ਅਸੀਂ ਇਨਵੈਸਟ ਕਰ ਰਹੇ ਹਾਂ। ਬਟ ਸਾਡੇ ਸਾਹਮਣੇ ਇਹ ਚੈਲੰਜ ਕਿਉਂ ਨਹੀਂ ਸੀ, ਜਾਂ ਜੇ ਇਹ ਚੈਲੰਜ ਨੂੰ ਅਸੀਂ ਸੱਚਮੁੱਚ ਸੀਰੀਅਸਲੀ ਲਿਆ ਹੁੰਦਾ ਤੇ ਹੁਣ ਜੋ ਰਾਤ ਦਿਨ 18 20 ਲੈਬੋਰਟਰੀਆਂ ਲੱਗੀਆਂ ਹੋਈਆਂ ਕਿ ਇਹਨੂੰ ਅਸੀਂ ਇਹਦੀ ਜਿਹੜੀ ਹੈ ਵੈਕਸੀਨੇਸ਼ਨ ਬਣਾਉਣੀ ਹੈ, ਤੇ ਇਹਨਾਂ ਪਿਛਲੇ 4-5 ਸਾਲ ਬੜੀ ਆਸਾਨੀ ਦੇ ਨਾਲ ਇਸ ਦੀ ਵੈਕਸੀਨੇਸ਼ਨ ਵੀ ਹੁੰਦੀ, ਇਸ ਦੇ ਉੱਤੇ ਮਚ ਮੋਰ ਇਨਫੋਰਮੇਸ਼ਨ ਹੁੰਦੀ। ਸੋ ਕੁੱਲ ਮਿਲਾ ਕੇ ਮੈਂ ਇਸ ਸੈਗਮੈਂਟ ਨੂੰ ਕਲੋਜ਼ ਕਰਨ ਤੋਂ ਪਹਿਲਾਂ ਇੱਕ ਵਾਰੀ ਜਿਹੜਾ worldmeters.info ਦਾ ਵੈਬਸਾਈਟ ਦੇ ਉੱਤੇ ਇਹਨਾਂ ਦੀਆਂ ਫਿਗਰਸ ਹੁੰਦੀਆਂ ਨੇ, ਉਹ ਮੈਂ ਐਗਜ਼ੈਕਟ ਫਿਗਰਸ ਦੇਣਾ ਚਾਹੁੰਦਾ। ਪਹਿਲੀਆਂ ਮੈਂ BBC ਬੇਸਡ ਦਿੱਤੀਆਂ ਨੇ ਕਿ ਕੁੱਲ ਜਿਹੜੇ ਇਸ ਵੇਲੇ ਕੇਸਿਸ ਨੇ ਕਰੋਨਾ ਵਾਇਰਸ ਦੇ 2 ਮਿਲੀਅਨ
और 4,65,556 ने और डेथ्स की गिनती जिहड़ी है इस वेले ਉਹ 1,69,260 है क्योंकि ਜਦੋਂ ਹੀ ਅਸੀਂ ਗੱਲ ਕਰਦੇ ਹਾਂ 5 ਮਿੰਟ ਬਾਅਦ ਤੁਸੀਂ ਦੇਖੋਗੇ ਫਿਗਰਸ ਅੱਗੇ ਨੂੰ ਚਲੀਆਂ ਜਾਂਦੀਆਂ ਨੇ ਲੇਕਿਨ ਜਿਵੇਂ ਹੋਪਫੁਲੀ ਮੈਂ ਰਿਕਵਰਡ ਦੀ ਗੱਲ ਵੀ ਨਾਲ ਕਰਦਾ ਹੁੰਨੇ ਜਿਹੜੇ ਇਸ ਸਾਰੇ ਚੋਂ ਰਿਕਵਰ ਹੋਏ ਨੇ ਉਹ 6,44,570 ਰਿਕਵਰੀ ਨੇ ਔਰ ਇੱਕ ਜਿਹੜੀ ਹੋਰ ਹੋਪ ਦੀ ਗੱਲ ਹੈ ਜਦੋਂ ਅਸੀਂ ਪਰਸੋਂ ਤੱਕ ਗੱਲ ਕਰ ਰਹੇ ਸੀ ਕਿ 4% ਜਿਹੜੇ ਮਰੀਜ਼ ਨੇ ਉਹ ਸੀਰੀਅਸ ਜਾਂ ਕ੍ਰਿਟੀਕਲ ਸਟੇਜ ਤੱਕ ਪਹੁੰਚਦੇ ਨੇ ਕਿਉਂਕਿ ਆਲਮੋਸਟ 80% ਜਿਨ੍ਹਾਂ ਚ ਬਹੁਤੇ ਨੇ ਜਿਨ੍ਹਾਂ ਨੂੰ ਸਿੰਪਟਮ ਵੀ ਪਤਾ ਨਹੀਂ ਲੱਗਦੇ ਉਹ ਰਿਕਵਰ ਹੁੰਦੇ ਨੇ ਬਾਕੀ ਜਿਹੜੇ ਨੇ 97 ਜਿਹੜੇ 96% 16% ਉਹ ਸਿੰਪਟਮਸ ਨਾਲ ਹੁੰਦੇ ਨੇ ਉਹਨਾਂ ਚੋਂ ਵੀ ਪਰਸੋਂ ਤੱਕ ਅਸੀਂ ਇਸ ਫਿਗਰ ਨੂੰ ਕੋਟ ਕੀਤਾ ਸੀ ਕਿ 4% ਜਿਹੜੇ ਨੇ ਉਹ ਸੀਰੀਅਸ ਹੁੰਦੇ ਨੇ ਔਰ ਉਹਨਾਂ ਚੋਂ 21% ਯਾਨੀ ਜਿਹੜੇ ਸੀਰੀਅਸ ਵੀ ਹੋਏ ਜੇ 5 ਸੀਰੀਅਸ ਨੇ ਉਹਨਾਂ ਚੋਂ ਸਿਰਫ ਇੱਕ ਦੀ ਡੈਥ ਹੁੰਦੀ ਹੈ ਤੇ ਪੋਜ਼ਿਟਿਵ ਸਾਈਨ ਇਹ ਹੈ ਕਿ ਹੁਣ ਜਿਹੜਾ ਸਿਰਫ 3% ਜਿਹੜੇ ਨੇ ਉਹ ਸੀਰੀਅਸ ਜਾਂ ਕ੍ਰਿਟੀਕਲ ਚ ਪਹੁੰਚਦੇ ਨੇ ਸੋ 97% ਫੁੱਲ ਰਿਕਵਰੀ ਹੈ ਔਰ 3% ਜਿਹੜੇ ਸੀਰੀਅਸ ਪਹੁੰਚਦੇ ਨੇ ਉਹਨਾਂ ਚੋਂ ਵੀ ਜਿਹੜੀ ਰਿਕਵਰੀ ਜਿਹੜੀ ਡੈਥ ਹੈ ਉਹ ਸਿਰਫ 21% ਹੈ ਸੋ ਇਹ ਮੈਨੂੰ ਲੱਗਦਾ ਹੈ ਵੀ ਇਹਦੀ ਇੰਟੈਂਸਿਟੀ ਘਟਣ ਜਾਂ ਉਸ ਦਾ ਜਿਹੜਾ ਡਬਲਿੰਗ ਟ੍ਰਿਪਲਿੰਗ ਗੇਮ ਹੈ ਕਿਉਂਕਿ ਇਸ ਨੂੰ ਲੈ ਕੇ ਈਵਨ ਜਦੋਂ ਇੰਡੀਆ ਪਾਕਿਸਤਾਨ ਬੰਗਲਾਦੇਸ਼ ਸ੍ਰੀਲੰਕਾ ਭੂਟਾਨ ਨੇਪਾਲ ਦੇ ਹਵਾਲੇ ਨਾਲ ਵੀ ਦੇਖ ਰਹੇ ਹਾਂ ਕਿ ਜਿਹੜਾ ਸ਼ਾਇਦ ਥੋੜਾ ਬਹੁਤ ਇਹਦਾ ਮਿਊਟੇਸ਼ਨ ਦਾ ਪੈਟਰਨ ਡਿਫਰੈਂਟ ਹੋਏ ਵਾਇਰਸ ਦਾ ਕਿਉਂਕਿ ਜਿੰਨੇ ਕੇਸ ਉੱਥੇ ਡਿਟੈਕਟ ਹੋਏ ਨੇ ਉਸ ਲਿਹਾਜ਼ ਨਾਲ ਇੰਡੀਆ ਇਸ ਵੇਲੇ ਵਰਸ ਸਫਰਰ ਹੋਇਆ ਕਿ 24 ਘੰਟੇ ਚ ਡਬਲ ਕੇਸ ਹੋਏ ਨੇ ਲੇਕਿਨ ਇਹ ਤਾਂ ਬੜੀ ਤੇਜ਼ੀ ਨਾਲ ਸਪਰੈਡ ਹੋਣਾ ਚਾਹੀਦਾ ਸੀ ਸੋ ਉਸੇ ਨੂੰ ਲੈ ਕੇ ਇਹ ਫਿਕਰਜ਼ਾਰ ਕੀਤਾ ਜਾ ਰਿਹਾ ਹੈ ਕਿ ਹੋ ਸਕਦਾ ਹੈ ਜਿਹੜੀ ਇੱਕ ਸਟੇਜ ਤੇ ਸੋਚਿਆ ਜਾ ਰਿਹਾ ਸੀ ਕਿ ਪੀਕ ਅਪ੍ਰੈਲ ਦੇ ਵਿੱਚ ਸਾਊਥ ਏਸ਼ੀਆ 'ਚ ਹੋਏਗੀ ਉਹ ਮਈ ਦੇ ਵਿੱਚ ਹੋਏ ਇਹੀ ਗੱਲ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਨੇ ਵੀ ਕਿਹਾ ਔਰ ਭਾਰਤ ਦੇ ਵਿੱਚ ਵੀ ਇਸ ਨੂੰ ਲੈ ਕੇ ਜਿਹੜਾ ਉਹ ਤਿਆਰੀ ਵੀ ਕਰ ਰਹੇ ਨੇ ਇਸ ਲਈ ਸਿਲੈਕਟਿਵ ਜਿਹੜੇ ਨੇ ਲਾਕਡਾਊਨ ਖੋਲਣ ਦੀ ਲਾਈਨ ਜ਼ਰੂਰ ਹੈ ਲੇਕਿਨ ਭਾਰਤ ਦੇ ਵਿੱਚ ਵੀ ਜੋ ਅਸੀਂ ਦੇਖਿਆ ਇਸ ਲਾਕਡਾਊਨ ਜਿਹੜਾ ਜਿਹਨੂੰ ਭਾਵੇਂ ਕਹਿਣ ਨੂੰ ਕਾਮਯਾਬ ਵੀ ਕਿਹਾ ਜਾ ਰਿਹਾ ਪਰ ਅਸੀਂ ਦੇਖਦੇ ਹਾਂ ਵੀ ਇਸ ਪੀਰੀਅਡ ਦੇ ਵਿੱਚ ਲਿੰਚਿੰਗਸ ਵੀ ਹੋ ਰਹੀਆਂ ਨੇ ਮੁਸਲਮਾਨਾਂ ਦੇ ਨਾਲ ਕੀ ਹੋ ਰਿਹਾ ਅਸੀਂ ਦੂਸਰੇ ਸੈਗਮੈਂਟ 'ਚ ਗੱਲ ਕਰਾਂਗੇ ਪਰ ਇਹ ਵੀ ਇੱਕ ਘਟਨਾ ਮਹਾਰਾਸ਼ਟਰ 'ਚ ਸਾਹਮਣੇ ਆਈ ਕਿ ਉਹਨਾਂ ਦਾ ਜੂਨਾ ਅਖਾੜਾ ਜਿਹੜੇ ਇਹਨਾਂ ਦੇ ਵੱਡੇ ਕੁੰਭ ਮੇਲੇ ਦੇ ਉੱਤੇ ਹਰਿਦੁਆਰ ਦੇ ਨਾਂਗੇ ਸਾਧੂ ਨੇ ਉਹਨਾਂ ਦਾ ਇੱਕ ਵੱਡਾ ਅਖਾੜਾ ਜੂਨਾ ਅਖਾੜਾ ਉਹਨਾਂ ਦੇ 2 ਸਾਧੂ ਆਪਣੀ ਗੱਡੀ ਦੇ ਵਿੱਚ ਡਰਾਈਵਰ ਦੇ ਨਾਲ ਕਿਸੇ ਥਾਂ ਵੱਲ ਜਾ ਰਹੇ ਸੀ ਮਹਾਰਾਸ਼ਟਰ 'ਚ ਟਰੈਵਲ ਕਰ ਰਹੇ ਸੀ ਤੇ ਭੀੜ ਨੇ ਕਿਸੇ ਥਾਂ ਦੇ ਉੱਤੇ ਦੇਖਿਆ ਉਹਨਾਂ ਨੂੰ ਜਿਹੜਾ ਉਹ ਲਿੰਚ ਕਰਕੇ ਮਾਰ ਦਿੱਤਾ ਪੁਲਿਸ ਵੀ ਉੱਥੇ ਹੈ ਸੈਂਕੜਿਆਂ ਲੋਕ ਇਕੱਠੇ ਹੋਏ ਨੇ ਔਰ ਇਹ ਘਟਨਾ ਦਾ ਇਸ ਵੇਲੇ 4 ਚੁਫੇਰੇ ਜ਼ਿਕਰ ਹੈ ਉਹਦੀਆਂ ਵੀਡੀਓਜ਼ ਵੀ ਸਾਹਮਣੇ ਆ ਗਈਆਂ ਸੋ ਇਹ ਜਿਹੜਾ ਇਹ ਵੀ ਭਾਰਤ ਵਰਗੇ ਮੁਲਕ 'ਚ ਹੋ ਸਕਦਾ ਹੈ ਕਿ ਇੱਕ ਪਾਸੇ ਸੋਸ਼ਲ ਡਿਸਟੈਂਸਿੰਗ ਦੀ ਗੱਲ ਹੋ ਰਹੀ ਹੈ ਕਿ 6 ਮੀਟਰ 8 ਮੀਟਰ ਦੂਰ ਰਹੋ ਦੂਸਰੇ ਪਾਸੇ ਲਿੰਚ ਕਰਕੇ ਬੰਦੇ ਵੀ ਮਾਰੇ ਜਾ ਰਹੇ ਨੇ ਔਰ ਇਸ ਸਾਰੇ ਨੂੰ ਜਿਹੜਾ ਇਸ ਦਾ ਪੋਲੀਟੀਕਲੀ ਅੱਗੋਂ ਇਹ ਸੈਂਟਰ ਨੇ ਕਿਹਾ ਜੀ ਅਸੀਂ ਇੱਕ ਟੀਮ ਭੇਜ ਰਹੇ ਹਾਂ ਵੈਸਟ ਬੰਗਾਲ ਦੇ ਵਿੱਚ ਜਿਹੜੀ ਜਾ ਕੇ ਦੇਖੇਗੀ ਕਿ ਜੀ ਉੱਥੇ ਕੀ ਔਰ ਮਮਤਾ ਬੈਨਰਜੀ ਨੇ ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਨੈਕਸਟ ਈਅਰ ਅਗਲੇ ਸਾਲ ਵੈਸਟ ਬੰਗਾਲ ਦੇ ਵਿੱਚ ਚੋਣਾਂ ਹੋਣੀਆਂ ਨੇ ਔਰ ਬੀਜੇਪੀ ਡੈਸਪਰੇਟ ਹੈ ਵੀ ਕਿਵੇਂ ਮਮਤਾ ਬੈਨਰਜੀ ਦੀ ਜਿਹੜੀ ਜਕੜ ਹੈ ਉਹ ਤੋੜੀ ਜਾਏ ਉੱਥੇ ਵੈਸਟ ਬੰਗਾਲ ਦੇ ਵਿੱਚ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ ਨਿਊਯਾਰਕ ਟਾਈਮਸ ਦੇ ਹਵਾਲੇ ਨਾਲ ਹੀ ਖਬਰ ਸੀ ਕਿ ਕਿਵੇਂ ਈਵਨ ਬੰਗਾਲ ਦੇ ਡਾਕਟਰਸ ਦਾ ਵੀ ਕੁਝ ਦਾ ਕਹਿਣਾ ਹੈ ਕਿ ਈਵਨ ਅੰਕੜੇ ਛੁਪਾਏ ਜਾ ਰਹੇ ਨੇ ਮਮਤਾ ਬੈਨਰਜੀ ਦੀ ਸਰਕਾਰ ਉਹਨਾਂ ਦੇ ਅਧਿਕਾਰੀ ਉਹ ਨਹੀਂ ਚਾਹੁੰਦੇ ਕਿ ਇਹਦੇ ਫੈਲਾਅ ਦੇ ਹਵਾਲੇ ਦੇ ਨਾਲ ਕੱਲ ਨੂੰ ਇੱਕ ਨੈਗੇਟਿਵਿਟੀ ਹੋਏ ਸੋ ਇਹ ਵੀ ਇੱਕ ਗੇਮ ਆਪਣੀ ਥਾਂ ਤੇ ਚੱਲ ਰਹੀ ਹੈ ਦੂਸਰੇ ਪਾਸੇ ਅਸੀਂ ਦੇਖ ਰਹੇ ਹਾਂ ਕਿ ਨਫ਼ਰਤ ਜਿਹੜੀ ਕਿ ਅੱਜ ਹਰ ਇੱਕ ਦੇ ਉੱਤੇ ਜੇ ਉਹ ਗੱਲ ਬਿਲਕੁਲ ਜਿਹਨੇ ਕਿਹਾ ਸੀ ਕਿ ਜੇ ਤੁਸੀਂ ਟੋਆ ਕਿਸੇ ਦੂਸਰੇ ਦੇ ਲਈ ਖੋਦ ਰਹੇ ਹੋ ਔਰ ਕਦੇ ਤੁਸੀਂ ਆਪ ਵੀ ਉਸ 'ਚ ਡਿੱਗ ਸਕਦੇ ਹੋ ਹੁਣ ਇਹਦੇ ਜ਼ਾਹਰ ਹੈ ਕਿ ਜਿਹੜੇ ਦੋਨੋਂ ਲਿੰਚ ਕਰਕੇ ਮਾਰੇ ਗਏ ਉਹ ਮੁਸਲਮਾਨ ਨਹੀਂ ਨੇ ਉਹ ਕੋਈ ਤਬਲੀਗੀ ਨਹੀਂ ਨੇ ਜਿਵੇਂ ਸਾਰੀ ਕਰੋਨਾ ਨੂੰ ਤਬਲੀਗੀ ਨਾਲ ਜੋੜਿਆ ਸੀ ਪਰ ਮਹਾਰਾਸ਼ਟਰ ਦੇ ਵਿੱਚ ਉਹਨਾਂ ਦੋਨਾਂ ਜਿਹੜੇ ਇਹਨਾਂ ਦੇ ਸਾਧੂ ਨੇ ਪਲੱਸ ਡਰਾਈਵਰ ਦੀ ਲਿੰਚਿੰਗ ਦੇ ਨਾਲ ਉਹਨਾਂ ਦੀ ਜਿਹੜੀ ਹੈ ਉਹ ਡੈਥ ਹੁੰਦੀ ਹੈ ਸੋ ਮੈਂ ਫਿਗਰ ਦੇ ਵੱਲ ਮੁੜਾਂ ਅਮਰੀਕਾ ਦੇ ਵਿੱਚ ਪਿਛਲੇ 24 ਘੰਟੇ ਦੇ ਵਿੱਚ ਵੀ 1121 ਡੈਥਸ ਹੋਈਆਂ ਨੇ ਟੋਟਲ ਡੈਥਸ ਅਮਰੀਕਾ 'ਚ 41,696 ਨੇ ਔਰ 7
7,82,243 ਟੋਟਲ ਕੇਸ ਜਿਹੜੇ ਨੇ ਉਹ ਸਾਹਮਣੇ ਨੇ। ਸਪੇਨ ਦੇ ਹਵਾਲੇ ਨਾਲ ਮੈਂ ਦੱਸਿਆ ਕਿ ਉੱਥੇ ਪਿਛਲੇ 24 ਘੰਟੇ 400 ਮੌਤਾਂ ਹੋਈਆਂ ਨੇ। ਸੋ ਇਹ ਇੱਕ ਘੱਟ ਫਿਗਰ ਹੈ ਪਿਛਲੇ ਦਿਨਾਂ ਦੀ ਕੰਪੈਰੀਜ਼ਨ, ਔਰ 20,852 ਟੋਟਲ ਡੈਥਸ ਇਸ ਹਵਾਲੇ ਨਾਲ ਸਪੇਨ 'ਚ ਨੇ। ਪਰ ਅਜੇ ਵੀ ਜਿਹੜੇ ਉਹਨਾਂ ਦੇ ਇਨਫੈਕਟਡ ਕੇਸਿਸ ਨੇ ਉਹ 2,02,010 ਨੇ। ਇਟਲੀ ਦੇ ਵਿੱਚ ਜਿੱਥੇ ਬੇਸ਼ੱਕ ਅਜੇ ਉਹਨਾਂ ਦਾ ਪੀਕ ਟਾਈਮ ਵੀ ਤੀਸਰਾ ਹਫਤਾ ਹੋ ਗਿਆ ਚੱਲ ਰਿਹਾ, 454 ਮੌਤਾਂ ਹੋਈਆਂ ਨੇ ਪਿਛਲੇ 24 ਘੰਟੇ 'ਚ, ਔਰ 24,114 ਉਹਨਾਂ ਦੀਆਂ ਟੋਟਲ ਡੈਥਸ ਨੇ। ਫਰਾਂਸ ਜਿਸ ਦਾ ਮੈਂ ਜ਼ਿਕਰ ਕੀਤਾ ਕਿ ਉੱਥੇ ਇਸ ਵੇਲੇ ਸਭ ਤੋਂ ਜ਼ਿਆਦਾ ਜਿਹੜਾ ਉਹ ਅਮਰੀਕਾ ਤੋਂ ਬਾਅਦ ਉਹਨਾਂ ਦਾ ਨੰਬਰ ਹੈ ਯੂਰਪ ਦੇ ਹਵਾਲੇ ਨਾਲ, 547 ਤੋਂ ਜ਼ਿਆਦਾ ਇਸ ਦੇ ਵਿੱਚ ਫਿਗਰ ਹੈ, ਔਰ ਟੋਟਲ ਡੈਥ ਫਰਾਂਸ ਦੇ ਵਿੱਚ 20,000 ਨੂੰ ਕ੍ਰਾਸ ਕਰ ਗਈਆਂ। ਜਰਮਨੀ ਜਿੱਥੇ ਰਿਲੇਟਿਵਲੀ ਕੰਟਰੋਲ ਹੈ, ਸਿਰਫ 64 ਡੈਥਸ ਨੇ, ਔਰ ਟੋਟਲ ਉਹਨਾਂ ਦੀ ਜਿਹੜੀ ਡੈਥ ਫਿਗਰ ਹੈ ਉਹ 4,706 ਦੇ ਉੱਤੇ ਸਿਮਟੀ ਹੋਈ ਹੈ। ਯੂਕੇ ਦੇ ਵਿੱਚ ਜ਼ੋਰ ਘਟਿਆ, ਪਰ ਉਹਨਾਂ ਨੇ ਅਜੇ ਵੀ ਜਿਹੜਾ ਡੈਥ ਚੱਲ ਰਹੀਆਂ ਨੇ, 449 ਡੈਥਸ ਹੋਈਆਂ, ਔਰ ਇਹ ਵੀ ਉਹਨਾਂ ਦੇ ਉੱਤੇ ਇਲਜ਼ਾਮ ਲੱਗਾ ਕਿ ਬਹੁਤ ਸਾਰੇ ਜਿਹੜੇ ਓਲਡ ਕੇਅਰ ਹਾਊਸਿਸ ਨੇ ਉਹਨਾਂ ਦੇ ਵਿੱਚ ਜਿਹੜੀਆਂ ਡੈਥਸ ਨੇ ਉਹ ਕਾਊਂਟ ਨਹੀਂ ਹੋ ਰਹੀਆਂ। ਔਰ ਈਵਨ ਸਿੱਖ ਕੌਮ ਦੇ ਹਵਾਲੇ ਨਾਲ ਵੀ ਇਹ ਸਾਹਮਣੇ ਆਇਆ, ਇੰਗਲੈਂਡ ਦੀਆਂ ਸਿੱਖ ਜਥੇਬੰਦੀਆਂ ਨੇ ਇਹ ਕਿਹਾ ਕਿ ਵੀ ਬਹੁਤ ਸਾਰੇ ਜਿਹੜੇ ਨੇ ਕਾਊਂਟ ਹੋ ਰਹੇ, ਉਹਨਾਂ ਦੇ ਵਿੱਚੋਂ ਕਰੋਨਾ ਦੇ ਵਿੱਚ ਕਾਊਂਟ ਨਹੀਂ ਹੁੰਦੇ, ਹਾਲਾਂਕਿ ਕਾਜ਼ ਉਹਨਾਂ ਦਾ ਅਲਟੀਮੇਟਲੀ ਇਹ ਕਰੋਨਾ ਹੀ ਹੈ ਜਿਹੜਾ ਕਿ ਇਸ ਨੂੰ ਕਾਜ਼ ਕਰ ਰਿਹਾ। ਸੋ ਯੂਕੇ ਦੇ ਵਿੱਚ ਟੋਟਲ ਮੌਤਾਂ 16,509 ਨੇ, ਔਰ 449 ਡੈਥਸ ਪਿਛਲੇ 24 ਘੰਟੇ 'ਚ ਹੋਈਆਂ। ਟਰਕੀ ਦਾ ਮੈਂ ਜ਼ਿਕਰ ਕੀਤਾ ਵੀ ਕਿਵੇਂ ਇਸ ਵੇਲੇ ਉਹ ਐਪੀ ਸੈਂਟਰ ਬਣਿਆ। ਮੈਂ ਅੱਗੇ ਵੇਰਵੇ 'ਚ ਈਰਾਨ ਜਿੱਥੇ ਡੈਥਸ 91 ਨੇ ਔਰ ਟੋਟਲ ਮੌਤਾਂ 5,209 ਨੇ, ਪਰ ਈਰਾਨ ਦੇ ਉੱਤੇ ਵੀ ਇਹ ਇਲਜ਼ਾਮ ਹੈ ਚਾਈਨਾ ਵਾਂਗ ਕਿ ਉਹ ਆਪਣੀਆਂ ਫਿਗਰਸ ਨੂੰ ਲੁਕਾ ਰਿਹਾ, ਔਰ ਚਾਈਨਾ ਦੇ ਵਿੱਚ ਕੋਈ ਡੈਥ ਨਹੀਂ ਹੈ, ਟੋਟਲ ਮੌਤਾਂ ਉਹ 4,632 ਕਹਿੰਦੇ ਨੇ। ਪਰ ਜ਼ਾਹਰ ਹੈ ਕਿ ਜਿਵੇਂ ਉਹਨਾਂ ਨੇ ਪਿਛਲੇ ਦਿਨਾਂ 'ਚ ਵੁਹਾਨ ਵਾਲਿਆਂ ਦੀ ਗਿਣਤੀ ਵਧਾਈ ਹੈ, ਕੁਆਇਟ ਪੋਸੀਬਲ ਹੈ ਕਿ ਵੁਹਾਨ ਦੇ ਵਿੱਚ ਡੈਥਸ ਜ਼ਿਆਦਾ ਹੋਈਆਂ ਹੋਣ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨਾ ਵੱਡਾ ਮੁਲਕ ਹੈ ਔਰ ਉੱਥੇ ਤੁਹਾਨੂੰ ਹੋਰ ਕਿਤੇ ਨਜ਼ਰ ਨਹੀਂ ਆਇਆ ਕਿ ਉਹਨਾਂ ਨੇ ਉੱਥੋਂ ਉਹਨੂੰ ਸਪਰੈਡ ਹੋਣ ਦਿੱਤਾ ਹੈ। ਰਸ਼ੀਆ ਦੇ ਹਵਾਲੇ ਨਾਲ 44 ਮੌਤਾਂ ਪਿਛਲੇ 24 ਘੰਟੇ 'ਚ ਨੇ, ਟੋਟਲ ਭਾਵੇਂ 405 ਨੇ, ਲੇਕਿਨ ਉਹਨਾਂ ਦੇ ਕੇਸ ਵੀ 47,121 ਨੇ। ਬੈਲਜੀਅਮ ਜਿਸ ਨੂੰ ਅਜੇ ਵੀ ਜਿੱਥੇ ਮੌਤ ਦੀ ਜਿਹੜੀ ਦਰ ਹੈ ਉਹ ਥੰਮਣ ਦਾ ਨਾਂ ਨਹੀਂ ਲੈ ਰਹੀ, 145 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ, ਔਰ ਟੋਟਲ ਡੈਥਸ ਉੱਥੇ 5,828 ਨੇ। ਬ੍ਰਾਜ਼ੀਲ 50 ਡੈਥਸ ਨੇ ਔਰ ਟੋਟਲ ਡੈਥਸ ਉਹਨਾਂ ਦੀਆਂ 2,512 ਨੇ। ਕੈਨੇਡਾ 93 ਡੈਥਸ ਪਿਛਲੇ 24 ਘੰਟੇ 'ਚ ਔਰ ਟੋਟਲ ਡੈਥਸ ਉਹਨਾਂ ਦੀਆਂ 1,680। ਔਰ ਇੱਕ ਮੰਦਭਾਗੀ ਘਟਨਾ ਕੈਨੇਡਾ ਦੇ ਹਵਾਲੇ ਨਾਲ ਉਹਨਾਂ ਦਾ ਜਿਹੜਾ ਸਸਕੈਚੁਅਨ ਪ੍ਰੋਵਿੰਸ ਹੈ ਉਹਦੇ 'ਚ ਵਾਪਰੀ, ਜਦੋਂ ਕਿ ਇੱਕ ਸਿਰਫਿਰੇ ਨੇ ਜਿਹੜੀ ਹੈ ਰੈਂਡਮ ਪਹਿਲਾਂ ਇੱਕ ਉਹਨੇ ਪੁਲਿਸ ਆਫੀਸਰ ਬੀਬੀ ਨੂੰ ਮਾਰਿਆ, ਫਿਰ ਉਹਨੇ ਜਿਹੜਾ ਹੋਰ ਗੋਲੀ ਚਲਾ ਕੇ 18 ਜਾਂ 19 ਮੌਤਾਂ ਜਿਹੜੀਆਂ ਕਿ ਬੜੀਆਂ ਦੁਖਦਾਈ ਨੇ। ਇਹ ਘਟਨਾ ਕੈਨੇਡਾ ਦੇ ਵਿੱਚ ਵਾਪਰੀ ਜਿਹੜੀ ਪਿਛਲੇ ਜਿਹੜਾ ਸਾਰੇ ਸਮੇਂ ਦੇ ਵਿੱਚ ਇਸ ਵੀਕਐਂਡ ਤੇ ਇਹੀ ਜਿਹੜਾ ਟ੍ਰੈਂਡਿੰਗ ਨਿਊਜ਼ ਸੀ ਸਾਰੇ ਪਾਸੇ। ਨੀਦਰਲੈਂਡ ਹਾਲੈਂਡ ਸਾਡਾ ਪੁਰਾਣਾ 67 ਮੌਤਾਂ ਨੇ 24 ਘੰਟੇ 'ਚ, ਟੋਟਲ ਡੈਥਸ 3,752 ਨੇ। ਸਵਿਟਜ਼ਰਲੈਂਡ ਦੇ ਵਿੱਚ ਵੀ ਅਜੇ ਡੈਥਸ ਹੋ ਰਹੀਆਂ ਨੇ, 36 ਮੌਤਾਂ ਹੋਈਆਂ, 1,429 ਉਹਨਾਂ ਦਾ ਟੋਟਲ ਹੈ ਪਾਰਟ। ਭਾਵੇਂ ਭਾਰਤ ਨੇ ਪਿਛਲੇ 24 ਘੰਟੇ 'ਚ ਕੋਈ ਡੈਥ ਸ਼ੋ ਨਹੀਂ ਕੀਤੀ, ਔਰ ਭਾਰਤ ਦੇ ਉੱਤੇ ਵੀ ਇਹ ਇਲਜ਼ਾਮ ਹੈ ਕਿ ਇੱਕ ਟੈਸਟਿੰਗ ਵੀ ਬਹੁਤ ਘੱਟ ਹੈ ਔਰ ਸ਼ਾਇਦ ਫਿਗਰਸ ਵੀ ਉੱਥੇ ਲੁਕਾਈਆਂ ਜਾ ਰਹੀਆਂ ਹੋਣ। ਉਹਨਾਂ ਦੀ ਕੁੱਲ ਮੌਤਾਂ ਦੀ ਗਿਣਤੀ 559 ਪਹੁੰਚੀ, ਔਰ ਕੇਸ ਉਹਨਾਂ ਦੇ ਆਲਮੋਸਟ ਜਿਹੜੇ 10-11 ਹਜ਼ਾਰ ਦੇ ਨੇੜੇ ਸੀ, ਹੁਣ 17,655 ਜਿਹੜੇ ਨੇ ਹੋਏ ਨੇ। ਉਹਨਾਂ ਨੇ ਕੁਝ ਰੈੱਡ ਜ਼ੋਨ, ਕੁਝ ਯੈਲੋ ਔਰ ਕੁਝ ਗ੍ਰੀਨ ਦੇ ਥੱਲੇ ਆਪਣੇ ਜਿਹੜੇ ਉਹਨਾਂ ਦੇ 700 ਦੇ ਕਰੀਬ ਡਿਸਟ੍ਰਿਕਟ ਨੇ ਭਾਰਤ ਦੇ, ਉਹਨਾਂ ਨੂੰ ਡਿਵਾਈਡ ਕੀਤਾ। ਆਉਣ ਵਾਲੇ ਦਿਨਾਂ 'ਚ ਰੁਝਾਨ ਪਤਾ ਲੱਗੇਗਾ ਕਿ ਕੀ ਹੈ, ਲੇਕਿਨ ਲੋਕਾਂ ਦੇ ਵਿੱਚ ਬੇਚੈਨੀ ਹੈ, ਜਿਵੇਂ ਕਿਉਂਕਿ ਬਹੁਤ ਸਾਰੇ ਜਿਹੜੇ ਉਹੀ ਕਮਾਣਾ ਉਹੀ ਖਾਣਾ ਕੈਟਾਗਰੀ ਵਾਲੇ ਨੇ ਉਹ ਘਰਾਂ 'ਚ ਤਾੜੇ ਹੋਏ ਨੇ, ਕੁਝ ਲੋਕ ਜਿਹੜੇ ਫਸੇ ਹੋਏ ਨੇ ਥਾਂ ਥਾਈਂ। ਔਰ ਇਹ ਅਫਸੋਸ ਦੀ ਗੱਲ ਹੈ ਕਿ ਇੱਕ ਪਾਸੇ ਮੋਦੀ ਸਰਕਾਰ ਦੇ ਵਿੱਚ ਬੈਠੇ ਹੋਏ ਲੋਕ ਨੇ ਜਿਨ੍ਹਾਂ 'ਚ ਹਰਸਿਮਰਤ ਕੌਰ ਬਾਦਲ ਅਮਰਿੰਦਰ ਨੂੰ ਨਿਹੋਰਾ ਦੇ ਰਹੀ ਹੈ ਕਿ ਤੂੰ ਕੀ ਕੀਤਾ, ਇੰਨਾ ਪੈਸਾ ਦਿੱਤਾ, ਉਹ ਕਹਿੰਦਾ ਇੱਕ ਦੁੱਕੀ ਨਹੀਂ ਦਿੱਤੀ ਮੋਦੀ ਨੇ,
ਔਰ ਉਹ ਮਹੱਲੇਦਾਰ ਜਿਹੜੀਆਂ ਬੀਬੀਆਂ ਦੀ ਲੜਾਈ ਹੁੰਦੀ ਸੀ, ਜਿਹਨੂੰ ਮਿਹਣੋ ਮਿਹਣੀ ਕਹਿੰਦੇ ਨੇ, ਉਹ ਹੋ ਰਹੇ ਨੇ। ਪਰ ਦੂਸਰੇ ਪਾਸੇ ਅਸੀਂ ਦੇਖਦੇ ਹਾਂ ਵੀ ਕਿਵੇਂ ਹਜ਼ੂਰ ਸਾਹਿਬ ਦੇ ਵਿੱਚ 2000 ਤੋਂ ਜ਼ਿਆਦਾ ਜਿਹੜੇ ਯਾਤਰੂ, ਜਿਨ੍ਹਾਂ ਦੇ ਵਿਚਾਰੇ ਕਈ ਬਜ਼ੁਰਗ ਵੀ, ਜਿਨ੍ਹਾਂ ਦੇ ਕੋਲ ਦਵਾਈ ਵੀ ਨਹੀਂ ਸੀ, ਫਸੇ ਹੋਏ ਸੀ, ਔਰ ਉਹਦੇ ਲਈ ਕੋਈ ਐਫਰਟ ਕਿਸੇ ਪਾਸਿਓਂ ਇਹ ਸਾਰਿਆਂ ਨੂੰ ਨਹੀਂ ਸੀ ਨਜ਼ਰ ਆ ਰਿਹਾ। ਔਰ ਉਹਦੇ 'ਚ ਇਹ ਜਦੋਂ ਖਾਲਿਸ ਟੀਵੀ ਨੇ ਇਸ ਨੂੰ ਸਟੋਰੀ ਬਣਾ ਕੇ ਦਿੱਤਾ ਔਰ ਇਸ ਦੇ ਉੱਤੇ ਹਲਚਲ ਹੋਈ, ਔਰ ਕੁਛ ਨਾ ਕੁਛ ਜਿਹੜੇ ਲੋਕ ਨੇ ਉਹਨਾਂ ਦਾ ਪ੍ਰਬੰਧ ਵਾਪਸ ਆਉਣ ਦਾ, ਬੱਸਾਂ ਦਾ ਜਾਂ ਦੂਸਰਾ, ਮੈਂ ਇਸ ਲਈ ਕੋਟ ਕਰ ਰਿਹਾ ਕਿ ਇਹ ਜਿਹੜਾ ਬਹੁਤ ਸਾਰਾ ਭਾਰਤ ਦਾ ਪ੍ਰੋਪੇਗੈਂਡਾ ਹੈ ਉਹ ਮੀਡੀਆ ਦੇ ਵਿੱਚ ਹੈ, ਸੋਸ਼ਲ ਮੀਡੀਆ ਤੇ ਹੈ, ਚੁੱਕ ਦਿੱਤਾ, ਘਬਰਾਓ ਮਤ, ਦੇ ਦੇਂਗੇ, ਹੋ ਗਿਆ, ਲੜ ਰਹੇ हैं। ਲੇਕਿਨ ਗਰਾਊਂਡ ਦੇ ਉੱਤੇ ਜਿਹੜੀ ਹਾਲਤ ਹੈ ਉਹ ਬਹੁਤ ਮਾੜੀ ਹੈ। ਔਰ ਹਾਲਤ ਜਿਵੇਂ ਅਸੀਂ ਇਹ ਦੇਖ ਰਹੇ ਹਾਂ, ਡਾਕਟਰਾਂ ਦੇ ਉੱਤੇ ਹਮਲੇ ਵੀ ਜਾਰੀ ਨੇ। ਅੱਜ ਹੀ ਆਲ ਇੰਡੀਆ ਇੰਸਟੀਚਿਊਟ ਦਿੱਲੀ ਦੀ ਇੱਕ ਰੈਜ਼ੀਡੈਂਟ ਡਾਕਟਰ ਨੇ ਸੁਸਾਈਡ ਦੀ ਕੋਸ਼ਿਸ਼ ਕੀਤੀ, ਕਿਉਂਕਿ ਉਹ ਵਿਚਾਰੇ ਉਹਨੇ ਇਹ ਆਪਣੇ ਨੋਟ 'ਚ ਕਿਹਾ ਕਿ ਵੀ ਮੇਰੇ ਨਾਲ ਔਰਤ ਹੋਣ ਕਰਕੇ ਔਰ ਦਲਿਤ ਹੋਣ ਕਰਕੇ ਜਿਹੜਾ ਹੈ ਉਹ ਵਿਤਕਰਾ ਕੀਤਾ ਜਾ ਰਿਹਾ। ਇਸੇ ਤਰ੍ਹਾਂ ਈਵਨ ਮਦਰਾਸ ਤਮਿਲਨਾਡੂ ਦੇ ਹਵਾਲੇ ਨਾਲ ਹੈ, 2 ਡਾਕਟਰਾਂ ਦੀ ਉੱਥੇ ਮੌਤ ਹੋਈ ਹੈ। ਪਹਿਲੇ ਨੂੰ ਜਦੋਂ ਉਹ ਕ੍ਰੀਮੇਟ ਕਰਨ ਲਈ ਗਏ ਤੇ ਲੋਕ ਇਕੱਠੇ ਹੋ ਗਏ ਔਰ ਉਹਨਾਂ ਨੇ ਉਹਨਾਂ ਦੇ ਉੱਤੇ ਪਥਰਾਅ ਕੀਤਾ, ਐਂਬੂਲੈਂਸ ਨੂੰ ਦੌੜਾ ਦਿੱਤਾ, ਔਰ ਉਹਨਾਂ ਨੇ ਫਿਰ ਉਸੇ ਹੀ ਥਾਂ ਦੇ ਉੱਤੇ ਅਗਲੀ ਸਵੇਰ ਅਰਲੀ 2:30-3 ਵਜੇ ਜਦੋਂ ਲੋਕਾਂ ਨੂੰ ਪਤਾ ਨਹੀਂ ਲੱਗਾ, ਉਹਦੇ ਉੱਤੇ ਉਹਨਾਂ ਨੇ ਜਿਹੜਾ ਜਾ ਕੇ ਉਹਨੂੰ ਕ੍ਰੀਮੇਟ ਕੀਤਾ। ਔਰ ਇਹ ਘਟਨਾ ਫਿਰ ਕਿਸੇ ਹੋਰ ਇਲਾਕੇ 'ਚ ਹੋਈ ਜਿੱਥੇ ਕਿ ਉਹਨਾਂ ਨੇ ਪਥਰਾਵ ਕੀਤਾ, ਜ਼ਖਮੀ ਕੀਤਾ, ਔਰ ਉਹਨੂੰ ਡਾਕਟਰ ਹੈ ਜਿਹੜਾ ਉਹਨੂੰ ਕ੍ਰੀਮੇਟ। ਹੁਣ ਇੱਕ ਪਾਸੇ ਥਾਲੀਆਂ ਖੜਕਾਓ ਤੇ ਫਰਾਣਾ ਕਰੋ, ਲੇਕਿਨ ਦੂਸਰੇ ਪਾਸੇ ਜਿਹੜੇ ਫਰੰਟ ਫੁੱਟ ਦੇ ਉੱਤੇ ਲੜਾਈ ਲੜ ਰਹੇ ਨੇ, ਜਿਨ੍ਹਾਂ ਦੇ ਵਿੱਚ ਡਾਕਟਰਸ, ਨਰਸਿਸ, ਦੂਸਰਾ ਸਾਰਾ ਅਮਲਾ ਫੈਲਾ, ਸਫਾਈ ਕਰਮਚਾਰੀ ਦੂਸਰੇ ਨੇ, ਉਹਨਾਂ ਦੇ ਨਾਲ ਬਹੁਤ ਸਾਰੀ ਜਿਹੜੀ ਹੈ ਉਹ ਬਦਸਲੂਕੀ ਵੀ ਹੋ ਰਹੀ ਹੈ। ਔਰ ਇਹ ਬਹੁਤ ਸਾਰਾ ਕੁਝ ਜਿਹੜਾ ਉੱਥੇ ਇੱਕ ਬੜੀ ਰਿਜ਼ੈਂਟਮੈਂਟ ਹੈ। ਪਾਕਿਸਤਾਨ ਦੇ ਹਵਾਲੇ ਨਾਲ 8 ਮੌਤਾਂ ਪਿਛਲੇ 24 ਘੰਟੇ 'ਚ ਹੋਈਆਂ ਨੇ। ਟੋਟਲ ਡੈਥਸ ਪਾਕਿਸਤਾਨ 'ਚ 176 ਨੇ ਔਰ ਉਹਨਾਂ ਦੇ ਕੇਸ 8418 ਦੇ ਉੱਤੇ ਨੇ। ਔਰ ਮੇਰਾ ਖਿਆਲ ਹੈ ਕਿ ਮੈਂ ਹੋਰ ਅੱਗੇ ਨਾ ਜਾਵਾਂ, ਆਲਰੇਡੀ ਮੈਂ ਘੜੀ ਵੱਲ ਦੇਖ ਰਿਹਾ। ਔਰ ਕੰਕਲੂਡ ਕਰਨ ਤੋਂ ਪਹਿਲਾਂ ਮੈਂ ਇਹ ਜ਼ਰੂਰ ਕਹਾਂਗਾ ਕਿ ਇਹ ਸਾਰੇ ਯੋਧੇ, ਇਹ ਬਹਾਦਰ ਜਿਹੜੇ ਸੂਰਬੀਰ ਨੇ, ਜਿਨ੍ਹਾਂ ਦੇ ਵਿੱਚ ਡਾਕਟਰਸ, ਨਰਸਿਸ, ਲੈਬ ਟੈਕਨੀਸ਼ੀਅਨ, ਸਫਾਈ ਕਰਮਚਾਰੀ ਔਰ ਐਸੈਂਸ਼ੀਅਲ ਸਰਵਿਸਿਜ਼, ਕ੍ਰੀਮੇਸ਼ਨ ਗਰਾਊਂਡਸ, ਗ੍ਰੇਵਯਾਰਡਸ, ਉਹਨਾਂ ਸਾਰਿਆਂ ਦੇ ਵਿੱਚ ਦਿਨ ਰਾਤ ਕੰਮ ਕਰਨ ਵਾਲੇ, ਸਾਨੂੰ ਐਸੈਂਸ਼ੀਅਲ ਸਰਵਿਸਿਜ਼, ਬਿਜਲੀ, ਪਾਣੀ, ਈਵਨ ਪੋਸਟ ਆਫਿਸਿਸ ਔਰ ਦੂਸਰੇ ਜਿਹੜੇ ਰੈਗੂਲਰ ਡਿਲੀਵਰੀ ਕਰ ਰਹੇ ਨੇ, ਔਰ ਈਵਨ ਫੂਡ ਪਾਕਟਸ ਜਿਹੜੇ ਕਿ ਘਰਾਂ 'ਚ ਜਾ ਕੇ ਡਿਲੀਵਰ ਕਰ ਰਹੇ ਨੇ, ਉਹਨਾਂ ਸਾਰਿਆਂ ਨੂੰ ਆਪਣੀਆਂ ਦੁਆਵਾਂ ਦੇ ਵਿੱਚ, ਆਪਣੀਆਂ ਅਰਦਾਸਾਂ 'ਚ ਲਿਆਈਏ। ਔਰ ਉਹਨਾਂ ਸਾਰਿਆਂ ਨੂੰ ਜਿਹੜੇ ਇਸ ਵੇਲੇ ਸਫ਼ਰ ਕਰ ਰਹੇ ਨੇ ਉਹਨਾਂ ਨੂੰ, ਔਰ ਜਿਹੜੇ ਉਹਨਾਂ ਦੇ ਅਟੈਂਡੈਂਟ, ਉਹਨਾਂ ਦੇ ਪਿਆਰੇ ਘਰਾਂ 'ਚ ਬੈਠੇ, ਜਿਹੜੇ ਆਪਣੇ ਉਹਨਾਂ ਪਿਆਰਿਆਂ ਦੇ ਉਹਨਾਂ ਪਲਾਂ ਦੇ ਵਿੱਚ ਜਿਹੜੇ ਉਹਨਾਂ ਦੇ ਕੁਛ ਦੇ ਆਖਰੀ ਪਲ ਨੇ, ਉਹਨਾਂ ਦੇ ਕਰੀਬ ਵੀ ਨਹੀਂ ਨੇ, ਉਹਨਾਂ ਸਾਰਿਆਂ ਦੀ ਚੜ੍ਹਦੀ ਕਲਾ ਦੇ ਲਈ ਅਰਦਾਸ ਕਰੀਏ। ਔਰ ਅਕਾਲ ਪੁਰਖ ਰੱਬ ਅੱਲਾਹ ਤਾਲਾ ਦੇ ਹਜ਼ੂਰ ਜਿਹੜਾ ਇਹ ਅਰਦਾਸ ਕਰੀਏ, ਦੁਆ ਕਰੀਏ, ਜੋ ਗੁਰੂ ਅਮਰਦਾਸ ਜੀ ਦੇ ਇਹ ਸ਼ਬਦ ਨੇ, ਜਗਤ ਜਲੰਦਾ ਰੱਖ ਲੈ ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਭਰੇ ਤਿਤੈ ਲੇਹੋ ਉਬਾਰ। ਜੀ ਡਾਕਟਰ ਸਾਹਿਬ, ਬਿਲਕੁਲ। ਸੋ ਇਹਨਾਂ ਹੀ ਸ਼ਬਦਾਂ ਦੇ ਨਾਲ ਜਿਹੜੇ ਸਾਡੇ ਦਰਸ਼ਕ ਇਸ ਵਕਤ ਸਾਡੇ ਨਾਲ ਜੁੜੇ ਹੋਏ ਨੇ, ਅਸੀਂ ਸੈਗਮੈਂਟ ਦੇ ਵਿੱਚ ਜਿਵੇਂ ਡਾਕਟਰ ਸਾਹਿਬ ਨੇ ਵੀ ਜ਼ਿਕਰ ਕੀਤਾ, ਜਿਹੜਾ ਭਾਰਤ ਦੇ ਵਿੱਚ ਪੋਲਰਾਈਜੇਸ਼ਨ ਹੈ, ਇਸਲਾਮੋਫੋਬੀਆ ਇਸ ਹੱਦ ਤੱਕ ਜਾ ਚੁੱਕਿਆ ਕਿ ਮੁਸਲਮਾਨਾਂ ਦੇ ਖਿਲਾਫ ਜਿਹੜੇ ਹਮਲੇ ਨੇ ਉਹ ਹੋ ਰਹੇ ਆ, ਤੇ ਨਾਲ ਹੀ ਨਾਲ ਉਹਨਾਂ ਨੂੰ ਕੋਰੋਨਾ ਵਾਇਰਸ ਪੀੜਤ ਹੋਣ ਜਾਂ ਅਦਰਵਾਈਜ਼ ਉਹਨਾਂ ਨੂੰ ਹਸਪਤਾਲਾਂ ਦੇ ਵਿੱਚ ਦਾਖਲ ਨਹੀਂ ਕੀਤਾ ਜਾ ਰਿਹਾ। ਏਦਾਂ ਦੀਆਂ ਖਬਰਾਂ ਝਾਰਖੰਡ, ਰਾਜਸਥਾਨ ਤੇ ਬਾਕੀ ਸੂਬਿਆਂ ਦੇ ਵਿੱਚੋਂ ਆ ਰਹੀਆਂ ਨੇ, ਤੇ ਉਹਦਾ ਰਿਐਕਸ਼ਨ ਗਲਫ ਕੰਟਰੀਜ਼ ਦੇ ਵਿੱਚੋਂ ਵੀ ਦੇਖਣ ਨੂੰ ਮਿਲ ਰਿਹਾ ਹੈ, ਜਿੱਥੇ ਜਿਹੜੇ ਇਸਲਾਮ ਨਾਲ ਸੰਬੰਧਿਤ ਸਕਾਲਰਸ ਨੇ ਉਹ ਇਸ ਗੱਲ ਦਾ ਵਿਰੋਧ ਕਰ ਰਹੇ ਆ। ਸੋ ਇਸ ਬਾਬਤ ਅਸੀਂ ਦੂਜੇ ਸੈਗਮੈਂਟ ਦੇ ਵਿੱਚ ਵਿਚਾਰ ਸਾਂਝੇ ਕਰਾਂਗੇ। ਸੋ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ, ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ ਮੁਲਾਕਾਤ ਹੁੰਦੀ ਹੈ।